ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ। ਅੱਜ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਸੀ, ਅੱਜ ਤੁਹਾਡੀ ਜਿਹੜੀ ਵਿਸ਼ੇਸ਼ ਗੱਲਬਾਤ ਆ ਉਹ ਆਪਾਂ ਕਰਾਉਣ ਜਾ ਰਹੇ ਹਾਂ ਮੌਜੂਦਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਜਿਹੜੇ ਚੀਫ ਨੇ ਭਗਵੰਤ ਮਾਨ ਹੋਣਾ ਦੇ ਨਾਲ। ਉਹ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਲਾਈਨ ਦੇ ਉੱਤੇ। ਭਗਵੰਤ ਮਾਨ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਜੀ ਇਸ ਵਕਤ ਮੇਰੀ ਆਵਾਜ਼ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਸਭ ਤੋਂ ਪਹਿਲਾਂ ਭਗਵੰਤ ਮਾਨ ਜੀ, ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਆਪਾਂ ਜੇ ਸਵਾਲ ਕਰੀਏ, ਕਿਉਂਕਿ ਸਮਾਂ ਮੈਨੂੰ ਪਤਾ ਵੀ ਤੁਸੀਂ ਵੀ ਬਹੁਤ ਉਸ ਦੇ ਵਿੱਚ ਅਕਾਲੀ ਦੇ ਵਿੱਚ ਹੁੰਦੇ ਆ, ਤੁਹਾਡੇ ਵੀ ਕੰਮ ਰੁਝੇਵੇਂ ਬਥੇਰੇ ਨੇ। ਤੁਸੀਂ ਮਾਰਚ ਦੇ ਵਿੱਚ ਜਦੋਂ ਬਿਕਰਮ ਮਜੀਠੀਆ ਹੋਣਾ ਨੂੰ ਜਿਹੜਾ ਉਹਨਾਂ ਨੇ ਮਾਫ਼ੀ ਮੰਗ ਲਈ ਸੀ ਕੇਜਰੀਵਾਲ ਹੋਣਾ ਨੇ, ਉਹਨਾਂ ਨੇ ਤੁਸੀਂ ਅਸਤੀਫਾ ਜਿਹੜਾ ਦੇ ਦਿੱਤਾ ਸੀ ਪ੍ਰਧਾਨਗੀ ਤੋਂ, ਉਸ ਤੋਂ ਬਾਅਦ ਦੇ ਵਿੱਚ ਕਾਫੀ ਲੰਮਾ ਸਮਾਂ ਲੱਗ ਗਿਆ ਦੁਬਾਰਾ ਜਿਹੜਾ ਪ੍ਰਧਾਨ ਨਿਯੁਕਤ ਕਰਨ ਨੂੰ। ਕੀ ਇਸ ਦੇ ਪਿੱਛੇ ਵਜ੍ਹਾ ਕੀ ਆ? ਦੇਖੋ ਜੀ, ਜਿਸ ਵੇਲੇ ਇਹ ਘਟਨਾਕ੍ਰਮ ਹੋਇਆ ਸੀਗਾ ਉਸ ਵੇਲੇ ਮੈਂ ਇਸ ਗੱਲ ਲਈ ਨਾਰਾਜ਼ਗੀ ਮੇਰੀ ਸੀ ਕਿ ਪੰਜਾਬ ਦੇ ਯੂਨਿਟ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਤੇ ਉਸ ਤੋਂ ਬਾਅਦ ਡਿਟੇਲ ਦੇ ਵਿੱਚ ਗੱਲ ਹੋਈ ਮੇਰੀ ਦਿੱਲੀ ਯੂਨਿਟ ਨਾਲ, ਤੇ ਉਹਨਾਂ ਨੇ ਕਿਹਾ ਕਿ ਇੰਨੇ ਜ਼ਿਆਦਾ ਰੁਝੇਵੇਂ, ਕਿਉਂਕਿ 34 ਕੇਸ ਜਿਹੜੇ ਟੋਟਲ ਉਹਨਾਂ ਦੇ ਉੱਤੇ ਚੱਲਦੇ ਸੀਗੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਉੱਤੇ, ਤੇ ਉਹਨਾਂ ਦਾ ਬਹੁਤਾ ਜ਼ਿਆਦਾ ਸਮਾਂ ਜਿਹੜਾ ਕੋਰਟਾਂ 'ਚ ਜਿਹੜਾ ਬਰਬਾਦ ਹੋ ਰਿਹਾ ਸੀ। ਇਹ ਅਸਲ 'ਚ ਵਿਰੋਧੀ ਪਾਰਟੀਆਂ ਦੀ ਇੱਕ ਘੜੀ ਹੋਈ ਰਣਨੀਤੀ ਸੀ ਕਿ ਪਹਿਲਾਂ ਤਾਂ ਕੋਸ਼ਿਸ਼ ਕੀਤੀ ਉਹਨਾਂ ਨੇ ਕਿ ਪਾਰਟੀ ਨੂੰ ਰੋਕ ਲਿਆ ਜਾਵੇ। ਜਦੋਂ ਪਾਰਟੀ ਨਹੀਂ ਰੁਕੀ ਦਿੱਲੀ ਦੇ ਵਿੱਚ, ਬਹੁਤ ਵੱਡੇ ਮੈਂਡੇਟ ਨਾਲ ਦਿੱਲੀ ਦੇ ਵਿੱਚ ਸਰਕਾਰ ਆਈ, ਤਾਂ ਫਿਰ ਉਹ ਕਹਿੰਦੇ ਕਿ ਪ੍ਰਧਾਨ ਨੂੰ ਰੋਕ ਲਿਆ ਜਾਵੇ ਕਿਵੇਂ ਨਾ ਕਿਵੇਂ, ਉਹਨੂੰ ਇੱਧਰ ਉੱਧਰ ਉਲਝਾ ਕੇ। ਸੋ ਉਹਨਾਂ ਨੇ ਜਿਹੜੇ ਵਾਪਸ ਲਏ ਨੇ ਕੇਸ 34, ਤੇ ਉਹਨਾਂ 'ਚ ਇੱਕ ਕੇਸ ਪੰਜਾਬ ਵਾਲਾ ਵੀ ਸ਼ਾਮਲ ਹੈ। ਤੇ ਅਦਰਵਾਈਜ਼ ਕੋਈ ਇੱਕ ਕਲੀਨ ਚਿੱਟ ਨਹੀਂ ਹੈਗੀ। ਇਹ ਕੰਮ ਹੁਣ ਕਾਂਗਰਸ ਪਾਰਟੀ ਦਾ, ਜਿਹੜੀ ਸੱਤਾ ਦੇ ਵਿੱਚ ਹੈ ਪੰਜਾਬ 'ਚ, ਜਿਨ੍ਹਾਂ ਕੋਲ ਸਾਰੀਆਂ ਏਜੰਸੀਆਂ ਨੇ, ED ਤੋਂ ਜਾਂਚ ਕਰਾ ਸਕਦੀ ਹੈ ਸੈਂਟਰ ਦੀ ਸਰਕਾਰ, ਜਾਂ STF ਹੈ, ਜਾਂ ਉਹਨਾਂ ਕੋਲ ਸਾਰੀਆਂ ਏਜੰਸੀਆਂ ਹੈਗੀਆਂ ਨੇ ਜਿਹੜੀਆਂ ਉਹ ਇਸ ਡਰੱਗ ਮਾਮਲੇ ਦੀ ਜਾਂਚ ਕਰਾ ਸਕਦੀਆਂ ਨੇ। ਸੋ ਸਾਡਾ ਮਕਸਦ ਇਹ ਹੈ ਕਿ ਸਾਡੀ ਕੋਈ ਲੜਾਈ ਖਤਮ ਨਹੀਂ ਅਸੀਂ ਕੀਤੀ, ਸਾਡੀ ਲੜਾਈ ਜਿਹੜੀ ਹੈ ਜਾਰੀ ਰਹੂਗੀ। ਉਸੇ ਕੇਸ ਦੇ ਸਿਲਸਿਲੇ 'ਚ ਸੰਜੇ ਸਿੰਘ ਜੀ ਹਜੇ ਵੀ ਪੇਸ਼ੀਆਂ ਭੁਗਤ ਰਹੇ ਨੇ ਲੁਧਿਆਣੇ 'ਚ। ਸੋ ਇਸ ਕਰਕੇ ਉਹਨਾਂ ਨੇ ਆਪਣੇ ਦਿੱਲੀ ਦੀ ਸਰਕਾਰ ਦੇ ਕੰਮਕਾਰ ਨੂੰ ਬਿਹਤਰ ਕਰਨ ਲਈ ਸਮਾਂ ਨਿਕਾਲਣ ਲਈ ਕੇਸ ਵਾਪਸ ਲਿਆ ਹੋਇਆ, ਤੇ ਲੜਾਈ ਸਾਡੀ ਜਾਰੀ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਪੰਜਾਬ ਦੇ ਹਿੱਤ ਵੱਡੇ ਨੇ, ਤੇ ਤੁਸੀਂ ਅੱਗੇ ਲੱਗ ਕੇ ਪੰਜਾਬ ਦੀ ਲੜਾਈ ਜਿਹੜੀ ਆ ਉਹ ਲੜੋ, ਤੇ ਪੁਰਾਣੇ ਸ਼ਿਕਵੇ ਜਿਹੜੇ ਨੇ ਉਹਨਾਂ ਨੂੰ ਦੂਰ ਕਰ ਲਓ। ਸੋ ਉਸ ਤੋਂ ਬਾਅਦ ਫਿਰ ਪ੍ਰਧਾਨਗੀ ਪੰਜਾਬ ਦੀ ਜਿਹੜੀ ਮੇਰੇ ਕੋਲ ਆਈ ਹੈ, ਔਰ ਮੈਂ ਕੋਸ਼ਿਸ਼ ਇਹੀ ਕਰ ਰਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ, ਇੱਕ ਟੀਮ ਦੇ ਰੂਪ ਚੱਲੀਏ ਸਾਰੇ। ਇਸ ਜਿਹੜੇ ਮਸਲੇ ਦੇ ਵਿੱਚ ਭਗਵੰਤ ਮਾਨ ਜੀ, ਤੁਹਾਨੂੰ ਵੀ ਜਿਹੜਾ ਜ਼ਰੂਰ ਇਸ ਚੀਜ਼ ਦੇ ਬਾਰੇ ਪਤਾ ਹੋਊਗਾ ਵੀ ਜਿਹੜੇ NRI ਆ ਕਿਤੇ ਨਾ ਕਿਤੇ ਇਸ ਤੋਂ ਬਹੁਤ ਜ਼ਿਆਦਾ ਜਿਹੜੇ ਖਫਾ ਹੋਏ, ਨਿਰਾਸ਼ ਵੀ ਹੋਏ। ਇਸ ਕਰਕੇ ਜਿਹੜਾ ਤੁਹਾਡਾ NRI ਜਿਹੜਾ ਖਾਸ ਕਰਕੇ ਬਾਹਰੋਂ ਜਿਹੜਾ ਤੁਹਾਨੂੰ ਸਮਰਥਨ ਮਿਲਦਾ ਸੀ, ਉਸ ਦੇ ਵਿੱਚ ਵੀ ਥੋੜ੍ਹੀ ਤੋਟ ਲੱਗੀ ਆ। ਹੋ ਸਕਦਾ ਨਾਰਾਜ਼ਗੀਆਂ ਉਹਨਾਂ ਦੀਆਂ ਜਾਇਜ਼ ਵੀ ਹੋ ਸਕਦੀਆਂ ਨੇ, ਕਿਉਂਕਿ ਸ਼ਿਕਵੇ ਵੀ ਉੱਥੇ ਹੁੰਦੇ ਨੇ ਜਿੱਥੇ ਪਿਆਰ ਹੋਵੇ। ਪਰ ਬਹੁਤ ਸਾਰੇ NRI ਇਸ ਗੱਲ ਤੋਂ ਉਹਨਾਂ ਨੇ ਜਿਹੜੀ ਹੈ ਇਸ ਗੱਲ ਤੋਂ ਉਹਨਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਹਾਂ, ਦਿੱਲੀ ਦੇ ਕੰਮ ਜਿਹੜੇ ਨੇ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੋ ਰਹੇ ਨੇ। ਮੁਹੱਲਾ ਕਲੀਨਿਕ ਤੋਂ ਲੈ ਕੇ ਸਰਕਾਰੀ ਸਕੂਲਾਂ ਵਿੱਚ ਪਾਇਆ ਪਲਟ ਜੋ ਹੋਇਆ, ਜੋ ਦਿੱਲੀ ਦੇ ਵਿੱਚ ਬਿਜਲੀ ਜਿਹੜੀ ਹੈ ਪੂਰੇ ਮੁਲਕ ਤੋਂ ਸਸਤੀ ਹੋ ਗਈ, ਤੇ ਦਿੱਲੀ ਦੇ ਕੰਮ ਜਿਹੜੇ ਨੇ ਇੱਕ ਪ੍ਰਭਾਵਿਤ ਹੋ ਰਹੀ ਸੀ। ਤੇ ਉਸ ਤੋਂ ਬਾਅਦ ਫਿਰ ਸਾਰੇ ਮੁਲਕ ਦੇ ਵਿੱਚ ਇਸ ਗੱਲ ਨੂੰ ਉਹਨਾਂ ਨੇ ਭੰਡਣਾ ਸੀਗਾ, ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਕਿ ਦੇਖੋ ਦਿੱਲੀ 'ਚ ਸਰਕਾਰ ਚਲਾਉਣ ਦੇ ਸਮਰੱਥ ਨਹੀਂ ਹੈਗੇ। ਹਾਲਾਂਕਿ ਦਿੱਲੀ ਦੇ ਵਿੱਚ ਅੱਜ ਵੀ ਉਹ ਬਹੁਤ ਸਾਰੀਆਂ ਦਿੱਕਤਾਂ ਪੇਸ਼ ਕਰ ਰਹੇ ਨੇ। LG ਕਦੇ ਫਾਈਲਾਂ ਰੋਕ ਲੈਂਦਾ, ਕਦੇ ਨਰਿੰਦਰ ਮੋਦੀ ਦੇ ਅਫਸਰ ਜਿਹੜੇ ਨੇ ਉਹ ਤੰਗ ਕਰਦੇ ਨੇ, ਪਰ ਫਿਰ ਵੀ ਦਿੱਲੀ ਦੇ ਵਿੱਚ ਜੋ ਕੰਮ ਕੀਤਾ 70 ਸਾਲ ਦੀ ਆਜ਼ਾਦੀ ਤੱਕ ਅੱਜ ਤੱਕ ਕਿਸੇ ਜਿਹੜਾ ਸਰਕਾਰ ਨੇ ਨਹੀਂ ਕੀਤਾ। ਸੋ NRI ਨੂੰ ਕਾਫੀ ਨਾਰਾਜ਼ਗੀਆਂ ਹੋਈਆਂ ਹੋਣਗੀਆਂ, ਪਰ ਜਿੱਥੋਂ ਤੱਕ ਸਾਡਾ ਹੁਣ ਅੱਜ ਦੀ ਡੇਟ ਤੱਕ ਜਿਹੜਾ ਖਿਆਲ ਹੈ ਕਿ ਬਹੁਤ ਸਾਰੇ ਜਿਹੜੇ NRI ਨੇ ਉਹ ਇਸ ਗੱਲ ਤੇ ਸਹਿਮਤ ਨੇ ਕਿ ਸੰਗਠਨ ਵੱਡਾ ਹੁੰਦਾ ਹੈ, ਤੇ ਸੰਗਠਨ ਦੇ ਵਿੱਚ ਉਤਰਾਅ ਚੜਾਅ ਹੁੰਦੇ ਰਹਿੰਦੇ ਨੇ, ਅਪਸ ਐਂਡ ਡਾਊਨ ਚੱਲਦੇ ਰਹਿੰਦੇ ਨੇ। ਨਵੀਂ ਪਾਰਟੀ ਹੈ, ਗਲਤੀਆਂ ਵੀ ਹੋਈਆਂ ਹੋਣਗੀਆਂ ਸਾਥੋਂ, ਕਿਉਂਕਿ ਅਸੀਂ ਕੋਈ ਵੀ ਬੰਦਾ 16 ਕਰਾ ਸੰਪੂਰਨ ਨਹੀਂ ਹੁੰਦਾ। ਸੋ ਹੁਣ ਉਹ ਨਾਲ ਨੇ ਤੇ ਡਟ ਕੇ ਲੋਕ ਸਭਾ ਚੋਣਾਂ ਦੇ ਵਿੱਚ ਸਮਰਥਨ ਦੇਣ ਦਾ ਵਾਅਦਾ ਕਰ ਰਹੇ ਨੇ ਜੀ। ਅਗਲੀ ਜਿਹੜੀ ਆਪਣੀ ਗੱਲ ਜੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਰੀਏ, ਬਹੁਤ ਹੀ ਜਲਦ ਜਿਹੜੀਆਂ ਉੱਥੇ ਆ ਰਹੀਆਂ ਨੇ, ਆਮ ਆਦਮੀ ਪਾਰਟੀ ਤਿਆਰ ਹੈ ਇਹਨਾਂ ਚੋਣਾਂ ਦੇ ਲਈ? ਬਿਲਕੁਲ ਤਿਆਰ ਹੈ ਜੀ, ਔਰ ਅਸੀਂ ਤਾਂ 5 ਉਮੀਦਵਾਰ ਜਿਹੜੇ ਬਹੁਤ ਦੇਰ ਪਹਿਲਾਂ ਦੇ ਐਲਾਨ ਚੁੱਕੇ, ਲਗਭਗ 1.5 ਮਹੀਨਾ ਹੋ ਗਿਆ, 1.5 ਤੋਂ ਵੀ ਜ਼ਿਆਦਾ ਹੋ ਗਿਆ। 5 ਉਮੀਦਵਾਰ ਜਿਹੜੇ ਨੇ ਐਲਾਨ ਚੁੱਕੇ ਅਸੀਂ, ਤੇ ਜਿਹਦੇ ਵਿੱਚ 2
ਸਿਟਿੰਗ MP ਨੇ ਸੰਗਰੂਰ ਤੇ ਫਰੀਦਕੋਟ ਤੋਂ ਜੀ, ਤੇ ਅਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ, ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਤੇ ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ। ਅਸੀਂ 5 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਾਂ, ਬਾਕੀ ਤੇ ਆਉਣ ਵਾਲੇ 1-2 ਦਿਨਾਂ 'ਚ ਕਰ ਸਕਦੇ ਜੀ। ਤੇ ਨਾਲ ਹੀ ਜੇ ਭਗਵੰਤ ਮਾਨ ਜੀ ਤੁਹਾਨੂੰ ਪੁੱਛਿਆ ਜਾਵੇ ਵੀ ਤੁਸੀਂ ਸਾਰੇ ਜਾਣੇ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ, ਪਹਿਲਾਂ ਤੁਹਾਡਾ ਜਿਹੜਾ ਬਿਆਨ ਸੀਗਾ ਵੀ ਜਿਹੜੇ ਟਕਸਾਲੀ ਅਕਾਲੀ ਆਗੂ ਆ ਇਹਨਾਂ ਨੂੰ ਇਹਨਾਂ ਦਾ ਕੋਈ ਭਾਅ ਨਹੀਂ, ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਹੁਣ ਤੁਸੀਂ ਸਾਰੇ ਜਾਣੇ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਸਮਝੌਤਾ ਵੀ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਰੈਡੀ ਵੀ ਹੋ ਰਹੇ ਸੀ, ਗੱਲਬਾਤ ਵੀ, ਨੈਗੋਸ਼ੀਏਸ਼ਨ ਵੀ ਜਿਹੜੀ ਤੁਹਾਡੀ ਉਹ ਚੱਲਦੀ ਸੀ, ਪਰ ਉਹ ਕਿਤੇ ਨਾ ਕਿਤੇ ਕੇਸ ਇੱਕ ਅਨੰਦਪੁਰ ਸਾਹਿਬ ਦੀ ਜਿਹੜੀ ਸੀਟ ਨੂੰ ਲੈ ਕੇ ਉਹ ਗੱਲ ਜਿਹੜੀ ਬਾਤ ਆ ਉਹ ਪਿੱਛੇ ਰਹਿ ਗਈ ਆ। ਇਹ ਸਵਾਲ ਇਹ ਵੀ ਫਿਰ ਨਾਲ ਦੇ ਨਾਲ ਉੱਠਦਾ ਭਗਵੰਤ ਮਾਨ ਜੀ, ਕੀ ਪੰਜਾਬ ਦੇ ਹਿੱਤ ਦੇ ਲਈ ਕੀ ਇੱਕ ਅਨੰਦਪੁਰ ਸਾਹਿਬ ਦੀ ਸੀਟ ਦੀ ਸੈਟਲਮੈਂਟ ਨਹੀਂ ਕੀਤੀ ਜਾ ਸਕਦੀ ਉਹਨਾਂ ਨਾਲ? ਪਹਿਲੀ ਗੱਲ ਤਾਂ ਮੈਂ ਕਦੇ ਵੀ ਨਹੀਂ ਇੱਕ ਬਿਆਨ ਦਿੱਤਾ ਕਿ ਅਕਾਲੀ ਦਲ ਟਕਸਾਲੀ ਨੂੰ ਕੋਈ ਪੁੱਛਦਾ ਨਹੀਂ ਜਾਂ ਸਾਡਾ ਕੋਈ ਭਾਅ ਨਹੀਂ। ਜਿਸ ਦਿਨ ਉਹਨਾਂ ਨੇ ਪਾਰਟੀ ਬਣਾਈ ਸੀ ਮੈਂ ਉਹਨਾਂ ਨੂੰ ਵਧਾਈ ਦਿੱਤੀ ਸੀ। ਘੱਟੋ ਘੱਟ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਖਿਲਾਫ ਕੋਈ ਨਾ ਕੋਈ ਤਾਂ ਬੋਲਿਆ, ਚਲੋ ਦੇਰ ਨਾਲ ਬੋਲੇ ਪਰ ਘੱਟੋ ਘੱਟ ਝੰਡਾ ਤਾਂ ਚੱਕਿਆ। ਸੋ ਅਸੀਂ ਤਾਂ ਮੈਂ ਤਾਂ ਕਦੇ ਵੀ ਉਹਨਾਂ ਦੇ ਖਿਲਾਫ ਬਿਆਨ ਨਹੀਂ ਦਿੱਤਾ। ਨੰਬਰ 2 ਤੇ ਉਹ ਬ੍ਰਹਮਪੁਰਾ ਜੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ, ਮੇਰੇ ਨਾਲ ਪਾਰਲੀਮੈਂਟ 'ਚ ਸਾਥੀ ਨੇ, ਮੇਰੇ MP ਨੇ ਨਾਲ, ਤੇ ਉਹ ਮਿਲਦੇ ਰਹਿੰਦੇ ਨੇ। ਉਹ 1960 ਤੋਂ ਜੇਲ੍ਹਾਂ 'ਚ ਜਾਂਦੇ ਨੇ, ਜਦੋਂ ਤੋਂ ਸੁਖਬੀਰ ਬਾਦਲ ਜੰਮਿਆ ਵੀ ਨਹੀਂ ਸੀ। ਤੇ ਉਹ ਸੁਖਬੀਰ ਬਾਦਲ ਹੋਰਾਂ ਨੇ ਤੇ ਮਜੀਠੀਆ ਨੇ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗੂ ਅਕਾਲੀ ਦਲ ਨੂੰ ਚਲਾਇਆ, ਉਹ ਤੋਂ ਖਫਾ ਹੋ ਕੇ ਢੀਂਡਸਾ ਸਾਹਿਬ ਦੀ ਸੰਗਰੂਰ ਤੋਂ ਉਹ ਫੈਮਿਲੀ ਵੀ ਜਿਹੜੀ ਅਲੱਗ ਥਲੱਗ ਹੋ ਗਈ ਅਕਾਲੀ ਦਲ ਬਾਦਲ ਤੋਂ। ਸੋ ਨੰਬਰ 2 ਤੇ ਤੁਹਾਡਾ ਸਵਾਲ ਹੈ ਕਿ ਅਨੰਦਪੁਰ ਸਾਹਿਬ ਦੀ ਸੀਟ ਦੀ ਕੋਈ ਪ੍ਰੋਬਲਮ ਨਹੀਂ। ਮੀਡੀਆ ਵੱਲੋਂ ਹਾਈਪ ਕ੍ਰੀਏਟ ਕੀਤੀ ਗਈ ਹੈ। ਸਾਡੀਆਂ 13 ਦੀਆਂ 13 ਸੀਟਾਂ ਤੇ ਬਹੁਤ ਲੰਬੀ ਡਿਸਕਸ਼ਨ ਹੋਈ ਹੈ ਪਰਸੋਂ। ਪਹਿਲੀ ਵਾਰ ਸਾਡੀ ਜੁਆਇੰਟ ਮੀਟਿੰਗ ਹੋਈ ਹੈ, ਪਹਿਲਾਂ ਅਲੱਗ-ਅਲੱਗ ਹੁੰਦੀ ਸੀ। ਉਹਨਾਂ ਦੇ ਵੀ ਸਾਰੇ ਨੇਤਾ ਤੇ ਸਾਡੇ ਵੀ ਸਾਰੇ ਲੀਡਰ ਜਿਹੜੇ ਨੇ ਇਕੱਠੇ ਬੈਠੇ ਸੀਗੇ ਚੰਡੀਗੜ੍ਹ ਦੇ ਵਿੱਚ, ਤੇ ਬੜਾ ਹੈਲਥੀ ਮਾਹੌਲ ਦੇ ਵਿੱਚ, ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਗੱਲ ਹੋਈ ਹੈ। ਕਿਉਂਕਿ BSP ਨਾਲ ਗੱਲ ਚੱਲ ਰਹੀ ਹੈ ਤੇ 1-2 ਹੋਰ ਛੋਟੀਆਂ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹ ਵੀ ਨਾਲ ਆਉਣ ਨੂੰ ਤਿਆਰ ਨੇ, ਤਾਂ ਕਰਕੇ ਥੋੜਾ ਜਿਹਾ ਉਹਨੂੰ ਅੱਗੇ ਪਾ ਲਿਆ ਗਿਆ। ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਾਰਾ ਸਮੀਕਰਨ ਜਦੋਂ ਬਣ ਗਿਆ ਤਾਂ ਐਲਾਨ ਕਰ ਦਿੱਤਾ ਜਾਊਗਾ। ਅਨੰਦਪੁਰ ਸਾਹਿਬ ਦੀ ਸੀਟ ਦੀ ਕੋਈ ਪ੍ਰੋਬਲਮ ਨਹੀਂ ਜੀ। ਸੋ ਆਪਾਂ ਇਹ ਉਮੀਦ ਆਸ ਜਿਹੜੀ ਰੱਖ ਸਕਦੇ ਹਾਂ ਵੀ ਤੁਹਾਡਾ ਜਿਹੜਾ ਸਮਝੌਤਾ ਕਿਨਾਰੇ ਦੇ ਉੱਤੇ ਹੀ ਆ, ਵੀ ਹੋਣ ਵਾਲਾ ਹੀ ਆ ਫਿਰ? ਬਿਲਕੁਲ ਬਸ ਐਲਾਨ ਬਾਕੀ ਹੈ ਕਿ ਸਮੀਕਰਨ ਨੇ, ਕਿਉਂਕਿ ਜਦੋਂ BSP ਨਾਲ ਆ ਗਈ, ਜੇ ਉਹਨਾਂ ਨੇ ਕਿਉਂਕਿ ਲਖਨਊ ਤੋਂ ਚੱਲਦੀ ਹੈ ਪਾਰਟੀ ਉਹ, ਇਸ ਕਰਕੇ ਉਹ ਆਪਣੇ ਹਾਈ ਕਮਾਂਡ ਨਾਲ ਗੱਲ ਕਰ ਰਹੇ ਨੇ, ਤਾਂ ਫਿਰ ਸੀਟਾਂ ਦੀ ਜਿਹੜੀ ਵੰਡ ਹੈ ਤੇ ਕਿਹੜੀਆਂ ਸੀਟਾਂ ਉਹਨਾਂ ਨੂੰ ਵੀ ਛੱਡਣੀਆਂ ਨੇ, ਇਹਦੇ ਤੇ ਵਿਚਾਰ ਚੱਲ ਰਿਹਾ ਜੀ। ਇਸੇ ਗੱਲ ਦੇ ਉੱਤੇ ਜੇ ਆਈਏ ਭਗਵੰਤ ਮਾਨ ਜੀ, ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਵਾ, ਓਵਰਆਲ ਜਿਹੜੀ ਕਾਂਗਰਸ ਦੇ ਨਾਲ ਜਿਹੜੇ ਅਲਾਇੰਸ ਨੂੰ ਲੈ ਕੇ ਬਹੁਤ ਜਿਹੜੀਆਂ ਗੱਲਾਂ ਜਿਹੜੀਆਂ ਚੱਲੀਆਂ, ਇੱਕ ਟਾਈਮ 'ਤੇ ਇੱਦਾਂ ਲੱਗਦਾ ਸੀ ਤੁਹਾਡਾ ਅਲਾਇੰਸ ਹੋ ਜਾਣਾ, ਪਰ ਜੇ ਪੰਜਾਬ ਦੇ ਸੰਦਰਭ ਤੋਂ ਦੇਖਿਆ ਜਾਵੇ, ਪੰਜਾਬ ਦੇ ਵਿੱਚ ਕਾਂਗਰਸ ਦੇ ਮੁੱਖ ਵਿਰੋਧੀ ਧਿਰ ਤੁਸੀਂ ਹੋ, ਸੋ ਉਹ ਅਲਾਇੰਸ ਕਿਸੇ ਜਿਹੜਾ ਤਣ ਪੱਤਣ ਲੱਗ ਨਹੀਂ ਸਕਿਆ। ਅਤੇ ਬਹੁਤ ਸਾਰੇ ਲੋਕ ਫਿਰ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਜਦੋਂ ਅਰਵਿੰਦ ਕੇਜਰੀਵਾਲ ਹੋਣਾ ਨੇ ਕਿਹਾ ਸੀਗਾ ਵੀ ਜੋ ਮਰਜ਼ੀ ਹੋ ਜੇ, ਆਪਾਂ ਇਹਨਾਂ ਦੇ ਨਾਲ ਕਦੀ ਵੀ ਸਮਝੌਤਾ ਜਾਂ ਅਲਾਇੰਸ ਜਿਹੜਾ ਉਹ ਨਹੀਂ ਕਰਨਾ। ਸੋ ਉਸ ਸਾਰੇ ਜਿਹੜੇ ਆ ਘਟਨਾਕ੍ਰਮ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਤੇ ਪੰਜਾਬ ਦੇ ਪੱਖ ਤੋਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ, ਕਦੇ ਵੀ ਕਾਂਗਰਸ ਨਾਲ ਸਮਝੌਤੇ ਦੀ ਗੱਲ ਨਹੀਂ ਹੋਈ। ਹਾਂ, 22 ਪਾਰਟੀਆਂ ਦਾ ਇਕੱਠਾ ਇੱਕ ਮਹਾਗਠਬੰਧਨ ਨੈਸ਼ਨਲ ਲੈਵਲ ਤੇ ਜਦੋਂ ਲੱਗਿਆ ਸੀ, ਉਸ ਵੇਲੇ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਜਾਂ ਚੰਦਰਬਾਬੂ ਨਾਇਡੂ ਜੀ, ਆਂਧਰਾ ਦੇ ਜਿਹੜੇ ਮੁੱਖ ਮੰਤਰੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਣ। ਉਹਦਾ ਹਿੱਸਾ ਕਾਂਗਰਸ ਵੀ ਸੀ, ਪਰ ਉਹ ਸਮੀਕਰਨ ਨਹੀਂ ਬਣ ਸਕੇ। ਇਸ ਕਰਕੇ ਜੋ ਕੱਢ ਲਿਆ ਗਿਆ, 22 ਪਾਰਟੀਆਂ ਸਿਰਫ 2 ਪਾਰਟੀਆਂ ਕੱਢ ਲਈਆਂ ਗਈਆਂ ਤੇ ਦੋਨੇ ਆਪਸ ਵਿੱਚ ਸਮਝੌਤਾ ਕਰਨ ਲੱਗੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਯੂਨਿਟ ਨੇ ਜਦੋਂ ਵੀ ਉਹਨਾਂ ਤੋਂ ਰਾਏ ਮੰਗੀ ਹੈ, ਅਸੀਂ ਸਖਤ ਵਿਰੋਧ ਕੀਤਾ ਕਿ ਅਸੀਂ ਕਾਂਗਰਸ ਦੇ ਨਾਲ ਨਹੀਂ ਜਿਹੜਾ ਸਮਝੌਤਾ ਕਰ ਸਕਦੇ ਕਿਸੇ ਵੀ ਹਾਲਤ ਦੇ ਵਿੱਚ। ਤੇ ਨਾਲ ਨੰਬਰ 2 ਤੇ ਇਹ ਤਾਂ 6-7 ਮਹੀਨੇ ਪਹਿਲਾਂ ਮੀਡੀਆ 'ਚ ਇਹ ਵੀ ਆਇਆ ਸੀਗਾ ਜੀ ਕਿ ਭਗਵੰਤ ਮਾਨ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਗਈ ਤੇ ਕਾਂਗਰਸ 'ਚ ਚੱਲੇ ਜੀ। ਉਹਦਾ ਕੀ ਜਵਾਬ ਦੇਵਾਂਗੇ ਜੀ? ਐਵੇਂ ਬਣਾ ਲੈਂਦੇ ਆ ਜੀ। ਇੱਥੇ ਜੇ ਮੈਂ 2 ਦਿਨ ਬਿਆਨ ਮੇਰਾ ਨਾਂ ਹੋਵੇ ਅਖਬਾਰ 'ਚ, ਕਹਿੰਦੇ ਤਾਂ ਕਾਂਗਰਸ ਨਾਲ ਗੱਲ ਕਰਨ ਗਿਆ ਹੋਇਆ। ਮੈਨੂੰ ਬਠਿੰਡੇ ਤੋਂ ਸੀਟ ਵੀ ਦਿੱਤੀ ਸੀ ਕਾਂਗਰਸ ਵੱਲੋਂ ਮੀਡੀਆ ਨੇ ਜੀ। ਮੈਂ ਸੰਗਰੂਰ ਤੋਂ ਲੜ ਰਿਹਾ ਜੀ, ਅੱਜ ਵੀ ਮੈਂ ਸੰਗਰੂਰ ਤੋਂ ਲੜੂੰਗਾ। ਸੰਗਰੂਰ ਦੇ ਲੋਕਾਂ ਨੇ ਜਿਹੜਾ ਮੈਨੂੰ ਪਿਆਰ ਦਿੱਤਾ ਹੈ ਉਹ ਪਿਛਲੀ ਵਾਰ ਨਾਲੋਂ ਵੀ ਇਸ ਵਾਰ ਵੱਧ ਹੈ। ਪਹਿਲੀ ਵਾਰ ਸੰਗਰੂਰ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਪਾਰਲੀਮੈਂਟ 'ਚ ਕੋਈ ਸਾਡੇ ਹੱਕ 'ਚ ਵੀ ਬੋਲਦਾ ਹੁੰਦਾ ਹੈ। ਪਹਿਲੀ ਵਾਰ ਸੰਗਰੂਰ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ MP ਕੋਲੇ ਵੀ ਫੰਡ ਹੁੰਦਾ ਹੈ, ਉਹ ਵੀ ਸਕੂਲ ਦੀਆਂ ਬਿਲਡਿੰਗਾਂ, ਲਾਇਬ੍ਰੇਰੀਆਂ, ਜਿੰਮ, ਪਾਰਕ, ਉਹ ਸਕੂਲਾਂ 'ਚ ਫਰਨੀਚਰ, ਉਹ ਜਿਹੜੇ ਸ਼ਹਿਰਾਂ ਦੇ ਵਿੱਚ CCTV ਲੇਟੈਸਟ ਮਾਡਲ ਦੇ ਕੈਮਰੇ,
ਜਾਂ ਆਪਣਾ ਜਿਹੜਾ RO ਫਿਲਟਰ ਵਾਟਰ ਜੀ ਉਹ ਸਾਰਾ ਕੁਝ ਦੇ ਸਕਦਾ ਹੈ। ਸੋ ਮੈਂ ਇਹ ਮੀਡੀਆ ਦੁਆਰਾ ਹਾਈਪ ਕ੍ਰੀਏਟ ਕੀਤੀ ਹੈ। ਇੱਕ ਦਿਨ 4 ਦਿਨ ਪਹਿਲਾਂ ਕਾਂਗਰਸ ਦੀ ਕੋਈ ਆਪਦੀ ਮੀਟਿੰਗ ਹੋਈ ਮੰਥਨ ਕਰਨ ਬਾਰੇ, ਉਹਦੇ ਵਿੱਚ ਵੀ ਆਪ ਵਾਰਤੀ ਕਹਿੰਦੇ ਆਮ ਆਦਮੀ ਪਾਰਟੀ ਨਾਲ ਹੋ ਰਿਹਾ ਸਮਝੌਤਾ, 3-3-1 ਦਾ ਹੋ ਗਿਆ ਫਾਰਮੂਲਾ ਸੈੱਟ, ਜਦ ਕਿ ਉਹਦੇ ਚ ਆਮ ਆਦਮੀ ਪਾਰਟੀ ਦਾ ਕੋਈ ਪ੍ਰਤੀਨਿਧੀ ਸ਼ਾਮਲ ਹੀ ਹੈ ਨਹੀਂ ਸੀ। ਕਾਂਗਰਸ ਦੀ ਆਪਣੀ ਮੀਟਿੰਗ ਸੀ, ਉਹ ਕੀ ਕਰ ਸਕਦੇ ਜੀ। ਸੋ ਬਿਲਕੁਲ 7-6 ਉਮੀਦਵਾਰ ਦਿੱਲੀ ਦੇ ਐਲਾਨ ਤੇ, 7ਵਾਂ ਇੱਕ ਦਿਨ ਚ ਐਲਾਨ ਦਾਂਗੇ। 5 ਉਮੀਦਵਾਰ ਇੱਥੇ ਸਾਡੇ ਐਲਾਨ ਤੇ, ਟਕਸਾਲੀ ਨਾਲ ਸਮਝੌਤਾ ਹੁੰਦਾ ਤਾਂ ਉਹਨਾਂ ਦੀ ਸੀਟਾਂ ਛੱਡ ਕੇ ਤੇ ਬਾਕੀ ਸਾਰੇ ਉਮੀਦਵਾਰਾਂ ਦਾ 1-2 ਦਿਨਾਂ ਚ ਪਤਾ ਲੱਗ ਜਾਊਗਾ। ਅਸੀਂ ਕਾਂਗਰਸ ਦੇ ਖਿਲਾਫ ਲੜ ਰਹੇ ਹਾਂ। ਕਾਂਗਰਸ ਨੇ ਜੋ ਵਾਅਦਾ ਖਿਲਾਫੀਆਂ ਕੀਤੀਆਂ ਪੰਜਾਬ ਚ, ਕਰ ਕਰਜ਼ਾ ਜਾਂ ਕਰ ਨੌਕਰੀ ਦੇਣ ਦੀਆਂ ਵਾਅਦੇ ਕੀਤੇ, ਉਹਨਾਂ ਤੋਂ ਮੁੱਕਰੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਅਸੀਂ ਲੜਾਂਗੇ ਜੀ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਜੀ। ਅਗਲੀ ਜੇ ਭਗਵੰਤ ਮਾਨ ਜੀ ਆਪਾਂ ਗੱਲ ਕਰੀਏ, ਆਮ ਆਦਮੀ ਪਾਰਟੀ ਜਿੱਦਾਂ ਆਪਾਂ ਪ੍ਰਧਾਨਗੀ ਦੀ ਨੂੰ ਲੈ ਕੇ ਗੱਲ ਕੀਤਾ, ਆਲਮੋਸਟ 1 ਸਾਲ ਤੱਕ ਜਿਹੜਾ ਸ਼ਸ਼ੋਪਨ ਦੇ ਵਿੱਚ ਰਿਹਾ ਵੀ ਕੌਣ ਪ੍ਰਧਾਨ ਹੋਵੇਗਾ। ਉਸੇ ਦਰਮਿਆਨ ਬਹੁਤ ਕੁਛ ਆਮ ਆਦਮੀ ਪਾਰਟੀ ਦੇ ਵਿੱਚ ਘਟਿਆ। ਖਹਿਰਾ ਹੁਣੀ ਉਹਨਾਂ ਦਾ ਇੱਕ ਧੜਾ ਬਣ ਗਿਆ, ਉਹਨਾਂ ਨੇ ਉਹ ਆਪਣੇ ਜਿਹੜੇ ਕੁਛ ਆਮ ਆਦਮੀ ਪਾਰਟੀ ਦੇ ਮੈਂਬਰ ਨਾਲ ਲੈ ਕੇ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਬਣਾ ਲਈ। ਸੋ ਉਹਨਾਂ ਸਾਰੀਆਂ ਚੀਜ਼ਾਂ ਦਾ ਆਮ ਆਦਮੀ ਪਾਰਟੀ ਦੇ ਉੱਤੇ ਉਹ ਜਿਹੜਾ ਤੁਹਾਡਾ ਕਾਡਰ ਹੈਗਾ ਆ, ਜਿਹੜਾ ਗ੍ਰਾਸ ਰੂਟ ਲੈਵਲ ਦੇ ਉੱਤੇ ਹੈਗਾ ਆ, ਉਸ ਦੇ ਉੱਤੇ ਕਿੱਦਾਂ ਦਾ ਪ੍ਰਭਾਵ ਜਿਹੜਾ ਉਹ ਛੱਡਿਆ ਆ। ਕਿਤੇ ਨਾ ਕਿਤੇ ਕਈ ਲੋਕ ਦੇਖੋ, ਹਰ ਇੱਕ ਦੇ ਜਿੰਨੇ ਮੂੰਹ ਉਨੀਆਂ ਗੱਲਾਂ ਆਪਾਂ ਕਹਿ ਸਕਦੇ ਹਾਂ ਵੀ ਤੁਹਾਡੇ ਹਿਸਾਬ ਦੇ ਨਾਲ ਕਿੰਨਾ ਕੁ ਖੋਰਾ ਉਸ ਜਿਹੜੇ ਖਹਿਰਾ ਧੜੇ ਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਲੱਗਾ। ਦੇਖੋ ਜੀ, ਮੈਂ ਹਰ ਵਾਰ ਇਹੀ ਗੱਲ ਕਹਿਣਾ ਕਿ ਸੰਗਠਨ ਵੱਡਾ ਹੁੰਦਾ, ਵਿਅਕਤੀ ਵੱਡਾ ਨਹੀਂ ਹੁੰਦਾ। 2-4 ਦਿਨ ਦੀ ਚਾਂਦਨੀ ਹੋ ਸਕਦੀ ਹੈ, ਲੋਕ ਇਕੱਠ ਹੋ ਜਾਂਦਾ, ਪਰ ਹੌਲੀ ਹੌਲੀ ਜਦੋਂ ਪਤਾ ਲੱਗਦਾ ਕਿ ਪਾਰਟੀ ਜਿਹੜੀ ਹੈ ਉਹ ਇੱਧਰ ਹੈ, ਓਰੀਜਨਲ ਪਾਰਟੀ ਜਿਹੜੀ ਇੱਧਰ ਹੈ, ਤਾਂ ਘਰ ਵਾਪਸੀ ਸ਼ੁਰੂ ਹੋ ਜਾਂਦੀ ਹੈ। ਹੁਣ ਵੀ ਹੋ ਗਿਆ ਜੀ। ਹੁਣ ਤਾਂ ਇਹ ਵੀ ਪਤਾ ਲੱਗਿਆ ਕਿ ਉਹ ਪ੍ਰਧਾਨ ਹੀ ਹੈ ਨਹੀਂ ਉਸ ਪਾਰਟੀ ਦੇ, ਜਿਹੜਾ ਨਵਾਂ ਖੁਲਾਸਾ ਹੋਇਆ ਕਿ ਉਹ ਆਪਦੀ MLA-ਸ਼ਿਪ ਬਚਾਉਣ ਵਾਸਤੇ ਕਰਲੋ ਬੱਚੀ ਹੋਏ ਫਿਰਦੇ ਨੇ। ਉਹ ਸਪੀਕਰ ਦੇ ਜਿਹੜੇ ਲੈਟਰ ਨੇ ਉਹ ਨਹੀਂ ਫੜ ਰਹੇ ਤਾਂ ਕਿ ਟਾਈਮ ਕਿਲ ਕਰ ਸਕਣ ਤੇ ਲੋਕ ਸਭਾ ਦੇ ਨਾਲ ਭਲੱਖ ਦੀ ਜਿਮਨੀ ਚੋਣ ਨਾ ਆ ਜੇ। ਤੇ ਇੱਕ ਪਾਸੇ ਕਹਿੰਦੇ ਨੇ ਮੈਂ 1000 ਅਹੁਦੇ ਤਿਆਗ ਦੂੰਗਾ ਪੰਜਾਬ ਵਾਸਤੇ। ਸੋ ਇੱਥੋਂ ਅਸਲੀਅਤ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਤੇ ਜਿਹੜੇ ਨਾਲ ਉਹਨਾਂ ਦੇ MLA ਗਏ ਨੇ ਉਹ ਉਹਨਾਂ ਦੇ ਨਾਲ ਨਹੀਂ ਹੈਗੇ। ਜਿਹੜਾ ਐਂਟੀ ਡਿਫੈਕਸ਼ਨ ਰੂਲ ਹੈ ਉਹਦੇ ਤਹਿਤ ਜਿਹੜੇ ਚੋਣ ਨਿਸ਼ਾਨ ਤੋਂ ਕੋਈ ਬੰਦਾ ਜਿੱਤਿਆ ਹੋਇਆ ਉਹ ਜੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਹਦੀ ਆਟੋਮੈਟਿਕਲੀ MLA-ਸ਼ਿਪ ਕੈਂਸਲ ਹੋ ਜਾਂਦੀ ਹੈ। ਇਸ ਕਰਕੇ ਉਹ ਉਹਨਾਂ ਦੀ ਪਾਰਟੀ ਦਾ ਹਿੱਸਾ ਨਹੀਂ ਹੈਗੇ। ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ, ਜਲਦੀ ਉਹ ਵੀ ਵਾਪਸ ਆ ਸਕਦੇ ਨੇ ਤੇ ਪਾਰਟੀ ਇੱਕਜੁੱਟ ਹੋ ਕੇ ਲੜੂਗੀ। ਥੋੜਾ ਬਹੁਤ ਜਿਹੜੇ ਨਾਲ ਗਏ ਸੀਗੇ ਉਹਨਾਂ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਿਆ ਤਾਂ ਉਹ ਵਾਪਸ ਆ ਰਹੇ ਨੇ। ਤੇ ਇੱਕ ਪਾਸੇ ਖਹਿਰਾ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਫੇਸਬੁੱਕ ਤੇ ਲਾਈਵ ਹੋ ਕੇ ਬਹੁਤ ਐਕਟਿਵ ਤਰੀਕੇ ਨਾਲ ਉਠਾਉਂਦੇ ਨੇ। ਜਦੋਂ ਬਜਟ ਸੈਸ਼ਨ ਆਇਆ 12 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਇੱਕ ਦਿਨ ਵੀ ਬਜਟ 'ਚ ਹਿੱਸਾ ਲੈਣ ਨਹੀਂ ਗਏ ਸੈਸ਼ਨ 'ਚ। ਕੀ ਗੱਲ ਜੀ, ਇੰਨੇ ਕਿਹੜੇ ਰਜੇਵੇਂ ਨੇ ਜਿਹੜੇ ਬਜਟ ਦੇ ਸੈਸ਼ਨ ਤੋਂ ਵੀ ਜ਼ਿਆਦਾ ਇੰਪੋਰਟੈਂਟ ਨੇ। ਤੁਸੀਂ ਉੱਥੇ ਜਾ ਕੇ ਠਾਉਣਾ ਜਿੱਥੇ ਵਾਸਤੇ ਤੁਹਾਨੂੰ ਲੋਕਾਂ ਨੇ ਚੁਣਿਆ। ਕਾਰਨ ਉਹਦਾ ਕਿ ਜਦੋਂ ਹੀ ਉਹ ਜਾਂਦੇ ਉਹਨਾਂ ਨੂੰ ਨੋਟਿਸ ਜਿਹੜਾ ਹੈ ਉਹ ਸਰਵ ਕਰ ਦਿੱਤਾ ਜਾਂਦਾ ਉੱਥੇ। ਤੇ ਉਹ ਨਹੀਂ ਚਾਹੁੰਦੇ ਸੀ ਕਿ ਇਲੈਕਸ਼ਨਾਂ ਜਿਹੜੀਆਂ ਨੇ ਮੇਰੀਆਂ ਲੋਕ ਸਭਾ ਦੇ ਨਾਲ ਆਉਣ। ਇਸ ਕਰਕੇ ਹੁਣ ਉਹ ਕਹਿੰਦੇ ਨੇ, ਪਹਿਲਾਂ ਤਾਂ ਕਹਿੰਦੇ ਵੀ ਮੈਨੂੰ ਤਾਂ ਲੈਟਰ ਮਿਲਿਆ ਹੀ ਨਹੀਂ, ਹੁਣ ਕਹਿੰਦੇ ਮੈਂ ਸਪੀਕਰ ਕੋਲ ਜਾ ਕੇ ਆਪ ਲੈਟਰ ਲੈ ਕੇ ਆਊਂਗਾ। ਫਿਰ ਜਦੋਂ ਲੈਟਰ ਹੈ ਹੀ ਨਹੀਂ, ਲੈਟਰ ਦਾ ਮੁੱਦੇ ਨਹੀਂ, ਸਪੀਕਰ ਕੋਲ ਕਿਉਂ ਚੱਲੇ ਨੇ ਉਹ? ਜਦੋਂ ਸਪੀਕਰ ਨੇ ਕਿਹਾ ਕਿ ਮੈਂ ਇਸ਼ਤਿਹਾਰ ਲਵਾਊਂਗਾ ਅਖਬਾਰਾਂ 'ਚ, ਉਸ ਤੋਂ ਬਾਅਦ ਉਹ ਹਰਕਤ 'ਚ ਆਏ ਨੇ। ਸੋ ਟਾਈਮ ਕਿਲ ਕਰਨ ਦਾ ਉਹਨਾਂ ਦਾ ਮਕਸਦ ਸੀ, ਉਹ ਪੂਰਾ ਹੋ ਗਿਆ ਜੀ, ਉਹ ਪੂਰਾ ਹੋ ਗਿਆ ਜੀ। ਗੁਰਚਰਨ ਸਿੰਘ ਜੀ ਟੌਹੜਾ ਉਹਨਾਂ ਤੋਂ ਵੱਡਾ ਲੀਡਰ ਪੰਥ 'ਚ ਬਹੁਤ ਵੱਡੇ ਲੀਡਰ ਸੀ, ਜਿਹੜੇ 21 ਸਾਲ ਤੋਂ ਵੱਧ ਸਮਾਂ ਸ਼੍ਰੋਮਣੀ ਕਮੇਟੀ ਦੇ ਸਰਬਸੰਮਤੀ ਦਾ ਪ੍ਰਧਾਨ ਰਹੇ। ਉਹ ਵੀ ਆਪਣੀ ਪਾਰਟੀ ਤੋਂ ਅਲੱਗ ਹੋਈ ਸੀਗੀ, ਅਕਾਲੀ ਦਲ ਬਾਦਲ ਤੋਂ। ਉਸ ਵੇਲੇ ਲੱਗਦਾ ਸੀਗਾ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਊਗਾ, ਪਰ ਪਾਰਟੀ ਚੋਣ ਨਿਸ਼ਾਨ ਦੂਜੇ ਪਾਸੇ ਸੀ। ਐਂਡ ਤੇ ਉਹਨਾਂ ਨੂੰ ਆਪਣੀ ਨਵੀਂ ਪਾਰਟੀ ਵੀ ਬਣਾ ਲਈ, ਸਰਬਹਿੰਦ ਅਕਾਲੀ ਦਲ, ਪਰ ਐਂਡ ਤੇ ਉਹਨਾਂ ਨੂੰ ਵਾਪਸ ਆਪਦੀ ਮਾਂ ਪਾਰਟੀ ਕੋਲ ਆਉਣਾ ਪੈ ਗਿਆ। ਸੋ ਪਾਰਟੀ ਨੇ ਜੋ ਜ਼ਿੰਮੇਦਾਰੀਆਂ ਦਿੱਤੀਆਂ ਨੇ ਉਹੀ ਨਿਭਾਵਾਂਗੇ। ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤੇ ਹੋਏ ਆ। ਪਾਰਟੀ ਜ਼ਿੰਮੇਦਾਰੀ, ਜੇ ਤਾਂ ਪਾਰਟੀ ਤੁਹਾਨੂੰ ਕੋਈ ਅਹੁਦਾ ਦੇ ਦਿੰਦੀ ਹੈ ਤਾਂ ਪਾਰਟੀ ਬਿਲਕੁਲ ਸਹੀ ਹੈ। ਜੇ ਕੋਈ ਜ਼ਿੰਮੇਵਾਰੀ ਬਦਲ ਲੈਂਦੀ ਹੈ, ਅਹੁਦਾ ਲੈ ਲੈਂਦੀ ਹੈ ਤੇ ਹੋਰ ਕਿਸੇ ਨੂੰ ਦੇ ਦਿੰਦੀ ਹੈ ਤਾਂ ਪਾਰਟੀ ਦੇ ਲੀਡਰ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਮੌਕਾ ਪ੍ਰਾਪਤੀਆਂ ਨਹੀਂ ਚੱਲਦੀਆਂ ਜ਼ਿਆਦਾ ਜੀ। ਤੇ ਭਗਵੰਤ ਮਾਨ ਜੀ, ਜਿੱਦਾਂ ਤੁਸੀਂ ਵਿੱਚ ਜ਼ਿਕਰ ਕੀਤਾ ਕਿ ਇਹਨਾਂ ਦੀ ਵੀ ਘਰ ਵਾਪਸੀ ਦੀ ਕੋਈ ਗੱਲਬਾਤ ਹੈਗੀ ਜਾਂ ਇਹਨਾਂ ਦੇ ਨਾਲ ਕੋਈ ਗੱਲਬਾਤ ਨੈਗੋਸੀਏਸ਼ਨ ਨਹੀਂ ਹੈਗੀ? ਨਹੀਂ, ਫਿਲਹਾਲ ਇਹਨਾਂ ਨਾਲ ਕੋਈ ਨੈਗੋਸੀਏਸ਼ਨ ਨਹੀਂ। ਜਿਹੜੇ MLAs ਨੇ ਉਹਨਾਂ ਨਾਲ ਗੱਲਬਾਤ ਸਾਡੇ MLA ਦੀ ਚੱਲਦੀ ਹੈ, ਕਿਉਂਕਿ ਵਿਧਾਨ ਸਭਾ 'ਚ ਵੈਸੇ ਵੀ ਮਿਲਦੇ ਰਹਿੰਦੇ ਨੇ। ਤੇ ਉਹ ਵੀ ਇਸ ਵਕਤ
ਇਸ ਗੱਲ ਤੇ ਸਹਿਮਤ ਨੇ ਕਿ ਅਸੀਂ ਗਲਤੀ ਕਰ ਬੈਠੇ। ਖੈਰ ਕੋਈ ਗੱਲ ਨਹੀਂ, ਨਵੇਂ ਚੁਣੇ ਹੋਏ ਨੇ, ਨਿਊਲੀ ਇਲੈਕਟਡ ਨੇ, ਫਸਟ ਟਾਈਮਰਸ ਨੇ, ਤੇ ਨਾਲ ਨੌਨ ਪੋਲੀਟੀਕਲ ਬੈਕਗਰਾਊਂਡ ਚੋਂ ਨੇ। ਉਹਨਾਂ ਨੂੰ ਸ਼ਾਇਦ ਕੋਈ ਸੁਪਨੇ ਇਸ ਤਰ੍ਹਾਂ ਦਿਖਾ ਦਿੱਤੇ ਹੋਣਗੇ, ਪਰ ਜੇ ਉਹਨਾਂ ਦੀ ਅਸੀਂ ਜੋ ਵੈਲਕਮ ਕਰਾਂਗੇ, ਜੇ ਉਹ ਵਾਪਸ ਆ ਕੇ ਪਾਰਟੀ ਨੂੰ ਦੁਬਾਰਾ ਜਿਹੜਾ ਸਮਰਥਨ ਦਿੰਦੇ ਜੀ। ਤੇ ਫੂਲਕਾ ਹੁਣੀ ਵੀ ਕਿਤੇ ਨਾ ਕਿਤੇ ਨਿਰਾਸ਼ ਨੇ, ਸੰਧੂ ਹੁਣੀ, ਕੰਵਰ ਸੰਧੂ ਹੁਣੀ ਵੀ ਜਿਹੜੇ ਕਿਤੇ ਨਾ ਕਿਤੇ ਨਿਰਾਸ਼ ਨੇ। ਤੇ ਜੇ ਆਪਾਂ ਥੋੜ੍ਹੇ ਨਿਰਾਸ਼ ਵਾਲਿਆਂ ਦੀ ਗੱਲ ਕਰੀਏ, ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਆਪਣੇ ਜਿਹੜੇ ਇਲਾਕੇ ਦੇ ਵਿੱਚ ਬਹੁਤੇ ਲੋਕਾਂ ਤੋਂ ਸੁਣਿਆ ਵੀ ਵਧੀਆ ਕੰਮ ਕੀਤਾ ਹੈ। ਕੀ ਉਹ ਇਸ ਵਾਰ ਤੁਹਾਡੇ ਨਾਲ ਹੀ ਮਿਲ ਕੇ ਜਿਹੜਾ ਅੱਗੇ ਇਲੈਕਸ਼ਨ ਜਿਹੜਾ ਲੜ ਰਹੇ ਨੇ? ਦੇਖੋ, ਫੂਲਕਾ ਸਾਹਿਬ ਨੇ ਤਾਂ ਡੇਟ ਕਲੀਅਰ ਕਰਤਾ ਕਿ ਮੈਂ ਐਕਟਿਵ ਪੋਲੀਟਿਕਸ ਦੇ ਵਿੱਚ ਪਾਰਟੀਸਪੇਟ ਨਹੀਂ ਕਰੂੰਗਾ ਜੀ। ਤੇ ਉਹਨੇ ਆਪਣੀ ਮਰਜ਼ੀ ਨਾਲ ਆਪਣੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਕਿ ਮੈਂ ਜ਼ਿਆਦਾ ਜਿਹੜਾ 84 ਦੇ ਕੇਸਾਂ ਨੂੰ ਜ਼ਿਆਦਾ ਧਿਆਨ ਦੇ ਰਹੇ ਨੇ। ਇਹ ਤਾਂ ਉਹਨਾਂ ਦੀ ਆਪਣੀ ਮਰਜ਼ੀ, ਆਪਣਾ ਫੈਸਲਾ। ਤੇ ਬਾਕੀ ਰਹੀ ਡਾਕਟਰ ਗਾਂਧੀ ਜੀ ਦੀ ਗੱਲ, ਅਸੀਂ ਕੋਸ਼ਿਸ਼ ਇਹੀ ਮੇਰੀ ਗੱਲ ਹੁੰਦੀ ਰਹਿੰਦੀ ਉਹਨਾਂ ਨਾਲ, ਸੈਕਟਰ ਨੇ, ਤੇ ਉਹਨਾਂ ਨੂੰ ਅਸੀਂ ਸਾਡੇ ਵੱਲੋਂ ਮੈਂ ਕਿਹਾ ਸੀਗਾ ਕਿ ਤੁਸੀਂ ਪਟਿਆਲੇ ਤੋਂ ਜੇ ਦੁਬਾਰਾ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਜੇ ਉਮੀਦਵਾਰ ਹੋਵੋਗੇ ਤਾਂ ਕੋਈ ਵੀ ਵਲੰਟੀਅਰ ਵੀ ਕੋਈ ਸ਼ਿਕਵਾ ਨਹੀਂ ਕਰੂਗਾ, ਕਿਉਂਕਿ ਤੁਹਾਡੇ ਰਿਸਪੈਕਟ ਕਰਦੇ ਆ ਸਾਰੇ। ਬਾਕੀ ਫੈਸਲਾ ਲੈਣਾ ਉਹਨਾਂ ਦਾ ਕੰਮ ਹੈ। ਤੇ ਭਗਵੰਤ ਮਾਨ ਜੀ, ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਦੱਸਿਆ, ਕਿਤੇ ਨਾ ਕਿਤੇ ਤੁਸੀਂ ਤੇ ਡਾਕਟਰ ਗਾਂਧੀ ਜਿਹੜੇ ਇਹ ਅਸੀਂ 2 MP ਕਹਿ ਸਕਦੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੀ ਆਵਾਜ਼ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੇ ਚੱਕਦੇ ਰਹੇ ਆ, ਸਾਨੂੰ ਇਸ ਚੀਜ਼ 'ਤੇ ਜਿਹੜੀ ਆ ਖੁਸ਼ੀ ਵੀ ਜਿਹੜੀ ਉਹ ਹੁੰਦੀ ਆ। ਅਤੇ ਇੱਕ ਭਗਵੰਤ ਮਾਨ ਜੀ ਕਿਤੇ ਨਾ ਕਿਤੇ ਰੋਸ ਵੀ ਆ, ਗਿਲਾ ਵੀ ਆ, ਸ਼ਿਕਵਾ ਵੀ ਆ ਵੀ ਜਿਹੜੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੁੱਦੇ ਆ, ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰੂਨੀ ਸਿਆਸਤ ਦੇ ਭੇਟ ਜਿਹੜੇ ਕਿਤੇ ਨਾ ਕਿਤੇ ਚੜ੍ਹ ਗਏ। ਹੁਣ ਤੁਸੀਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਜਿਹੜਾ ਅੱਗੇ ਜਿਹੜਾ ਜ਼ਰੂਰ ਆਏ ਹੋਏ ਹੋ, ਪਰ ਬਹੁਤ ਸਾਰੇ ਜਿਹੜੇ ਮੁੱਦੇ ਇਸ ਦੇ ਵਿੱਚ ਤੁਹਾਡੀ ਆਪਸੀ ਜਿਹੜੇ ਵਾਵ ਰੋਲਿਆਂ ਦੇ ਵਿੱਚ ਜਿਹੜੇ ਉਹ ਰੁਲ ਕੇ ਰਹਿ ਗਏ ਆ। ਕੀ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਚੀਜ਼ਾਂ ਦੇ ਉੱਤੇ ਸੁਧਾਰ? ਆਮ ਆਦਮੀ ਪਾਰਟੀ ਨੂੰ ਚੌਕੀਦਾਰ ਦਾ ਰੋਲ ਦਿੱਤਾ, ਅਸੀਂ ਨਿਭਾ ਰਹੇ ਹਾਂ ਜੀ। ਸੜਕਾਂ ਤੇ, ਵਿਧਾਨ ਸਭਾ 'ਚ ਜਦੋਂ ਵੀ ਮੌਕਾ ਮਿਲਦਾ, ਅਸੀਂ ਜਿੱਥੇ ਵੀ ਜੇ ਸਰਕਾਰ ਜਿਹੜੀ ਹੈ ਉਹ ਟੀਚਰਾਂ ਤੇ ਅਤਿਆਚਾਰ ਕਰਦੀ ਹੈ, ਆਮ ਆਦਮੀ ਪਾਰਟੀ ਉੱਥੇ ਨਾਲ ਖੜਦੀ ਉਹਨਾਂ ਨੇ। ਜੇ ਬਿਜਲੀ ਦਾ ਅੰਦੋਲਨ ਚੱਲਿਆ ਤਾਂ ਅੱਜ ਸਰਕਾਰ ਮਜਬੂਰ ਹੋ ਗਈ ਤੇ ਪੁਰਾਣੇ ਬਿੱਲ ਮਾਫ਼ ਕਰ ਦਿੱਤੇ। ਤੇ ਜੇ ਆਮ ਆਦਮੀ ਪਾਰਟੀ ਨਰਸਾਂ ਜਿਹੜੀਆਂ ਪਟਿਆਲੇ ਰਜਿੰਦਰਾ ਹਸਪਤਾਲ ਦੇ ਛਾਪੇ ਜਿਹੜੀਆਂ ਬੈਠੀਆਂ, ਆਮ ਆਦਮੀ ਪਾਰਟੀ ਉਹਨਾਂ ਸਾਥ ਦੇ ਰਹੀ ਹੈ। ਟੈਟ ਤੇ ETT ਪਾਸ ਬਹਾਦਰਗੜ੍ਹ ਦੇ ਵਿੱਚ ਟੈਂਕੀ ਤੇ ਚੜੇ ਹੋਏ ਨੇ, ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹੈ। ਰੇਤੇ ਦੀ ਮਾਫੀਆ ਜਾਂ ਜਿਹੜਾ ਇਹਨਾਂ ਦਾ ਜਿਹੜਾ ਬੱਸ ਮਾਫੀਆ ਚੱਲਦਾ ਹੈ, ਟਰਾਂਸਪੋਰਟ ਮਾਫੀਆ, ਉਹਦੇ ਖਿਲਾਫ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ ਆਵਾਜ਼ ਉਠਾਈ ਹੈ। ਸੋ ਜਿੱਥੇ ਵੀ ਮੌਕਾ ਮਿਲਦਾ ਆਮ ਆਦਮੀ ਪਾਰਟੀ ਨਾਲ ਖੜੀ ਹੈ। ਪਾਰਲੀਮੈਂਟ ਦੇ ਵਿੱਚ ਸਾਡੀ ਡਿਊਟੀ ਹੈ, ਅਸੀਂ ਨਿਭਾ ਰਹੇ ਹਾਂ। ਜੋ ਚੌਕੀਦਾਰ ਦਾ ਕੰਮ ਹੈ, ਚੌਕੀਦਾਰ ਦਾ ਜਿਹੜਾ ਫਰਜ਼ ਹੈ, ਉਹ ਨਿਭਾ ਰਹੀ ਹੈ ਆਮ ਆਦਮੀ ਪਾਰਟੀ। ਤੇ ਲੋਕ ਇਸ ਗੱਲ ਦੀ ਤਾਰੀਫ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨਾਲ ਖੜਦੀ ਹੈ ਤੇ ਬਹੁਤ ਸਾਰੇ ਮੁੱਦੇ ਹੱਲ ਕਰਵਾਉਣ 'ਚ ਵੀ ਕਾਮਯਾਬ ਹੋਈ ਹੈ ਪਾਰਟੀ ਜੀ। ਅਤੇ ਜਿੱਦਾਂ ਟਰਾਂਸਪੋਰਟ ਦੀ ਹੁਣ ਤੁਸੀਂ ਗੱਲ ਕੀਤੀ ਹੈ, ਬੀਤੇ ਦਿਨੀ ਤੁਹਾਡਾ ਵੀ ਜਿਹੜੇ ਇਸੇ ਚੀਜ਼ ਦੇ ਉੱਤੇ ਵੀ ਜਿਹੜਾ ਬਿਆਨ ਆਇਆ ਸੀ ਵੀ ਜਿਹੜੀ ਬਾਦਲ ਹੋਣਾ ਦੇ ਕਹਿੰਦੇ ਆ ਵੀ ਹੋਰ ਜਿਹੜੀਆਂ ਬੱਸਾਂ ਵੱਧ ਰਹੀਆਂ ਆ, ਤੁਸੀਂ ਸਰਕਾਰ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਕਿੱਦਾਂ ਦਬਾਅ ਪਾ ਰਹੇ ਹੋ? ਦੇਖੋ, ਅੱਜ ਵੀ ਮੇਰਾ ਪ੍ਰੈਸ ਨੋਟ ਜਾਰੀ ਕੀਤਾ ਹੋਇਆ ਕਿ ਉਹ ਸੇਮ ਬਾਦਲ ਦੀਆਂ ਬੱਸਾਂ ਜਿਹੜੀਆਂ 2 ਸਾਲਾਂ 'ਚ ਵੱਧ ਗਈਆਂ ਜੀ। ਮਤਲਬ ਪੂਰੇ ਪੰਜਾਬ 'ਚ ਬਿਜ਼ਨਸ ਫੇਲ ਹੋ ਰਹੇ ਨੇ, ਇਕੱਲੇ ਬਾਦਲ ਪਰਿਵਾਰ ਦੇ ਬਿਜ਼ਨਸ ਕਾਮਯਾਬ ਕਿਉਂ ਹੋ ਰਹੇ ਨੇ? ਕਿਉਂਕਿ ਆਪਸ 'ਚ ਰਲੇ ਹੋਏ ਨੇ। ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ ਏਅਰਪੋਰਟ ਨੂੰ ਜਾਂਦੀਆਂ ਨੇ, ਤੇ ਉਹਨਾਂ ਪੰਜਾਬ ਰੋਡਵੇਜ਼ ਦੀਆਂ ਵਾਲਵੋ ਬੱਸਾਂ ਜਿਹੜੀਆਂ ਉਹ ਚਿੱਟੇ ਹਾਥੀ ਬਣਾ ਕੇ ਖੜਾ ਰੱਖੀਆਂ ਨੇ, ਸਿਰਫ ਬਾਦਲਾਂ ਕੇ ਬੱਸਾਂ ਨੂੰ ਫਾਇਦਾ ਪਹੁੰਚਾਉਣ ਲਈ। ਦਿੱਲੀ ਸਰਕਾਰ ਦਾ ਉਹਦੇ 'ਚ ਕੋਈ ਰੋਲ ਨਹੀਂ ਹੈਗਾ। ਦਿੱਲੀ ਸਰਕਾਰ ਕਹਿੰਦੀ ਹੈ ਜੋ ਪਰਮਿਟ ਬਣਦਾ ਉਹ ਲੈ ਕੇ ਚਲਾ ਲਓ, ਸਾਨੂੰ ਕੀ ਪ੍ਰੋਬਲਮ ਹੈ। ਦਿੱਲੀ ਦੀ ਸਰਕਾਰ ਤੇ ਲਾਉਣ ਦੇ ਦੋਸ਼ ਆਮ ਆਦਮੀ ਪਾਰਟੀ ਕਰ ਦਿੰਦੀ, ਹਾਲਾਂਕਿ ਮਾਫੀਆ ਮਿਲਿਆ ਹੋਇਆ ਇੱਥੇ ਹੈ ਜੀ। ਸੋ ਜੇ ਕੈਪਟਨ ਅਮਰਿੰਦਰ ਸਿੰਘ ਚਾਹੁਣ, ਇੱਕ ਦਿਨ ਦੇ ਵਿੱਚ ਇੰਡੋ ਕੈਨੇਡੀਅਨ ਬੱਸਾਂ ਤੇ ਰੋਕ ਲੱਗ ਸਕਦੀ ਹੈ ਜੋ ਵੱਧ ਕਿਰਾਇਆ ਲੈਂਦੇ ਨੇ, ਖਾਸ ਤੌਰ ਤੇ NRI ਤੋਂ। ਅਸੀਂ ਇਹਦੇ ਵਿੱਚ ਉਹਦੇ ਵਿਰੁੱਧ ਆਵਾਜ਼ ਉਠਾਈ ਹੈ। ਸੋ ਹੁਣ ਵੀ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਨੇ, ਉਹ ਬਹੁਤ ਸਾਰੀਆਂ ਬੱਸਾਂ ਹਜੇ ਵੀ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਨੇ। ਕਿਉਂਕਿ ਸੁਖਬੀਰ ਬਾਦਲ ਹੋਰ ਜਦੋਂ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਸਾਡਾ ਕਰ ਲਓ ਕਾਂਗਰਸੀ, ਉਹ ਕੀ ਕਰਨਾ ਹੈ, ਸਾਡੀ ਵੀ ਸਰਕਾਰ ਹੈ, ਤਾਂ ਫਿਰ ਜਦੋਂ ਨਵਜੋਤ ਸਿੱਧੂ ਕਰਕੇ ਸੁਖਜਿੰਦਰ ਰੰਧਾਵਾ ਵਰਗੇ ਮੰਤਰੀ ਜਿਹੜੇ ਨੇ, ਉਹ ਕੈਪਟਨ ਸਾਹਿਬ ਨੂੰ ਕਹਿ ਰਹੇ ਨੇ ਕਿ ਜੇ ਜਨਾਬ ਤੁਸੀਂ ਕੰਮ ਤੇ ਹੁੰਦੇ ਤਾਂ ਦਿਨ ਨਾ ਦੇਖਣੇ ਪੈਂਦੇ। ਉਹਨਾਂ ਦੇ ਮੰਤਰੀ ਉਹਨਾਂ ਦੀਆਂ ਝੋਲੀਆਂ ਅੱਡ ਰਹੇ ਨੇ ਕਿ ਅਸੀਂ ਪਿੰਡਾਂ 'ਚ ਕਿਹੜਾ ਮੂੰਹ ਲੈ ਕੇ ਜਾਵਾਂਗੇ, ਕੁਛ ਨਾ ਕਰ ਦੋ, ਕਿਉਂ ਏਦਾਂ ਮਿੱਟੀ ਦੇ ਮਾਧੋ ਬਣ ਕੇ ਬੈਠੇ ਹੋ। ਤਾਂ ਫਿਰ ਤੁਸੀਂ ਉੱਥੇ ਅੰਦਾਜ਼ਾ ਸਹਿਜ ਹੀ ਲਾ ਸਕਦੇ ਹੋ ਕਿ ਸਰਕਾਰ ਕਿਹਦੀ ਹੈ। ਹਜੇ ਤੱਕ ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ। 2 ਸਾਲ ਹੋ ਗਏ ਜੀ ਇਹਨਾਂ ਨੂੰ।
ਕਦੇ ਕੋਈ ਜਾਂਚ ਬਿਠਾ ਦਿੰਦੇ, ਕਦੇ ਕੋਈ ਕਮਿਸ਼ਨ ਬਿਠਾ ਦਿੰਦੇ ਆ, ਇੱਕ ਕਮਿਸ਼ਨ ਰਿਪੋਰਟ ਦਿੰਦਾ, ਦੂਜਾ ਕਮਿਸ਼ਨ ਬਿਠਾ ਦਿੰਦੇ ਆ। ਸੋ ਠੰਡੇ ਵਾਸਤੇ ਪਾ ਰਹੇ ਨੇ, ਸ਼ਰੇਆਮ ਪਤਾ ਲੱਗ ਰਿਹਾ ਕਿ ਜਿਹੜਾ ਰਾਜਨੀਤੀਕਰਨ ਹੋ ਰਿਹਾ, ਸਾਰੀਆਂ ਜਿਹੜੀਆਂ SIT ਵਗੈਰਾ ਬਿਠਾਈਆਂ ਜਾ ਰਹੀਆਂ ਨੇ। ਜੀ ਜੀ ਬਿਲਕੁਲ, ਬਹੁਤ ਸਾਰੇ ਲੋਕਾਂ ਦੇ ਇਸ ਚੀਜ਼ ਨੂੰ ਲੈ ਕੇ ਤਾਂ ਬਹੁਤ ਜਿਹੜੇ ਗਿਲੇ ਸ਼ਿਕਵੇ ਆ ਪੁਰਾਣੀ ਸਰਕਾਰ ਦੇ ਨਾਲ ਵੀ ਅਤੇ ਮੌਜੂਦਾ ਸਰਕਾਰ ਦੇ ਨਾਲ ਵੀ ਜਿਹੜੇ ਆ ਉਹ ਹੈਗੇ ਨੇ। ਭਗਵੰਤ ਮਾਨ ਜੀ, ਤੁਸੀਂ ਪਿਛਲੇ ਦਿਨਾਂ ਦੇ ਵਿੱਚ, ਮੈਨੂੰ ਪਤਾ ਹੈ ਥੋੜ੍ਹਾ ਜਿਹਾ ਨਿੱਜੀ ਸਵਾਲ ਜਿਹੜਾ ਤੁਹਾਨੂੰ ਜਿਹੜਾ ਲੱਗੂਗਾ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸ਼ਰਾਬ ਨੂੰ ਲੈ ਕੇ ਜਿਹੜਾ ਇੱਕ ਐਲਾਨ ਜਿਹੜਾ ਉਹ ਕੀਤਾ ਸੀਗਾ ਵੀ ਉਹ ਤੁਸੀਂ ਛੱਡ ਰਹੇ ਹੋ। ਤੁਹਾਨੂੰ ਲੈ ਕੇ ਇੱਦਾਂ ਦੇ ਬਹੁਤ ਸਾਰੇ ਪਹਿਲੋਂ ਵੀ ਚਰਚਾ ਜਿਹੜੇ ਉਹ ਛਿੜ ਚੁੱਕੇ ਸੀਗੇ ਵੀ ਭਗਵੰਤ ਮਾਨ ਦੀ ਜਿਹੜਾ ਸ਼ਰਾਬ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਸਮੱਸਿਆ ਜਿਹੜੀ ਹੈਗੀ ਆ, ਜੇ ਤੁਹਾਨੂੰ ਲੱਗ ਰਿਹਾ ਸੀਗਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਸਮੱਸਿਆ ਜਿਹੜੀ ਆ ਉਹ ਖੜੀ ਕਰ ਸਕਦੀ ਹੈ ਤੁਹਾਡੇ ਲਈ ਵੀ, ਪਾਰਟੀ ਲਈ ਵੀ, ਅਤੇ ਪੂਰੇ ਆਮ ਆਦਮੀ ਪਾਰਟੀ ਦੇ ਕਾਡਰ ਦੇ ਲਈ ਵੀ, ਤੁਸੀਂ ਇਹ ਫੈਸਲਾ ਜਲਦੀ ਕਿਉਂ ਨਾ ਲੈ ਲਿਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਕੀ ਕੀਤਾ, ਪਰਸੈਪਸ਼ਨ ਬਣਾਉਣੀ ਸ਼ੁਰੂ ਕੀਤੀ। ਇਹਨਾਂ ਨੇ ਪਹਿਲਾਂ ਤਾਂ ਮੇਰੇ ਖਿਲਾਫ ਕੋਈ ਕਰਪਸ਼ਨ ਦੇ ਲੱਭਣ ਲੱਗੇ ਕਿ ਕੋਈ ਪੈਸੇ ਖਾਧੇ ਹੋਣਗੇ, ਉਹ ਨਹੀਂ ਲੱਭਿਆ ਜੀ। ਫਿਰ ਇਹਨਾਂ ਨੇ ਮੇਰੇ ਖਿਲਾਫ ਕੋਈ ਹੋਰ ਲੱਭੇ ਕਿ ਕੋਈ ਕਿਤੇ ਨਾ ਕਿਤੇ ਪਹਿਲਾਂ ਪੁਰਾਣੇ ਲੱਭ ਲੈਂਦੇ ਕੋਈ ਕਬੂਤਰਬਾਜੀ ਦੇ, ਉਹ ਨਹੀਂ ਲੱਭਿਆ ਜੀ। ਜੇ ਕਿਤੇ ਲੱਭਿਆ ਹੁੰਦਾ ਹੁਣ ਮੈਨੂੰ ਛੱਡਦੇ। ਸੋ ਇਹਨਾਂ ਨੇ ਫਿਰ ਇਹ ਦੇਖਿਆ ਯਾਰ ਕਿ ਫੰਡ ਵੀ ਬੜੇ ਪਾਰਦਰਸ਼ੀ ਤਰੀਕੇ ਨਾਲ ਵੰਡਿਆ ਜਾ ਰਿਹਾ ਹੈ, ਪਾਰਲੀਮੈਂਟ ਦੇ ਵਿੱਚ ਵੀ ਕੋਈ ਸ਼ਿਕਾਇਤ ਨਹੀਂ ਹੈਗੀ, ਪਾਰਲੀਮੈਂਟ 'ਚ ਸਾਰੇ ਮੁੱਦੇ ਚੱਕ ਰਹੇ ਨੇ ਬੇਬਾਕੀ ਨਾਲ। ਫਿਰ ਇਹਨਾਂ ਨੂੰ ਬਦਨਾਮ ਕਿਵੇਂ ਕੀਤਾ ਜਾਵੇ, ਤਾਂ ਪ੍ਰੋਜੈਕਸ਼ਨ ਬਣਾਉਣੀ ਸ਼ੁਰੂ ਕਰਤੀ ਕਿ ਪਤਾ ਨਹੀਂ ਉਹ ਤਾਂ ਪਿਛਲੇ 6 ਸਾਲ ਤੋਂ ਕਰੀ ਜਾਂਦੇ ਆ ਜੀ। ਭਗਵੰਤ ਮਾਨ ਦਿਨ ਰਾਤ ਸ਼ਰਾਬ ਨਾਲ ਟੱਲੀ ਰਹਿੰਦਾ। ਮੈਨੂੰ ਦੱਸੋ, ਜਿਹੜਾ ਪਿਛਲੇ 6 ਸਾਲ ਤੋਂ ਦਿਨ ਰਾਤ ਟੱਲੀ ਰਹਿੰਦਾ ਉਹ ਜਿਉਂਦਾ ਹੈਗਾ ਇੱਥੇ? ਉਹ ਜਿਵੇਂ ਬਾਤ ਨੂੰ ਪਤੰਗੜ ਬਣਾ ਕੇ ਕਰੀ ਗਏ, ਪੁਰਾਣੀਆਂ ਵੀਡੀਓ ਕੱਟ ਕੇ ਕੋਈ ਉਹਨਾਂ ਨੂੰ ਐਡਿਟ ਕਰਕੇ ਟੈਂਪਰ ਕਰਕੇ ਦਿਖਾਈ ਗਏ। ਤਾਂ ਮੈਂ ਸੋਚਿਆ ਕੋਈ ਗੱਲ ਨਹੀਂ, ਚਲੋ 16 ਕਲਾ ਸੰਪੂਰਨ ਕੋਈ ਨਹੀਂ ਹੁੰਦਾ, ਕੋਈ ਗੱਲ ਨਹੀਂ। ਜੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ, ਜੇ ਉਹਦੇ ਰਾਹ ਦੇ ਵਿੱਚ ਇਹ ਇਸ ਤਰ੍ਹਾਂ ਦਾ ਕੋਈ ਪ੍ਰਾਪੇਗੰਡਾ ਗਲਤ ਕਰ ਰਹੇ ਨੇ, ਜੇ ਉਹ ਰਾਹ 'ਚ ਆਉਂਦਾ, ਮੈਂ 50,000 ਬੰਦੇ ਦੇ ਸਾਹਮਣੇ ਕਹਿਤਾ ਜੀ ਕਿ ਇਹ ਵੀ ਸਮੱਸਿਆ ਖਤਮ। ਚਲੋ ਜੀ, ਹੁਣ ਤੁਸੀਂ ਆ ਜਾਓ, ਹੁਣ ਮੇਰੇ 'ਚ ਨੁਕਸ ਕੱਢ ਕੇ ਦਿਖਾਓ, ਠੀਕ ਹੈ ਨਾ। ਉਹ ਤੋਂ ਬਾਅਦ ਵੀ ਮੇਰੇ ਤੇ ਫਿਰ ਨਹੀਂ ਜੀ, ਐਂ ਥੋੜ੍ਹੀ ਹੋ ਸਕਦਾ, ਐਂ ਥੋੜ੍ਹੀ ਹੋ ਜਾਊਗਾ। ਸੋ ਇਹਨਾਂ ਨੇ ਤਾਂ ਜੀ ਕੋਈ ਨਾ ਕੋਈ ਨੁਕਸ ਕੱਢਣਾ ਹੀ ਕੱਢਣਾ, ਕੱਢੀ ਜਾਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੇਰਾ ਰੱਬ ਜਾਣਦਾ, ਮੇਰਾ ਮਨ ਜਾਣਦਾ ਕਿ ਕਿੰਨਾ ਪੰਜਾਬ ਪ੍ਰਤੀ ਮੈਂ ਆਪਣੀ ਲਾਈਮ ਲਾਈਟ ਵਾਲੀ ਜਿਹੜੀ ਕਰੀਅਰ ਛੱਡ ਕੇ ਆਪਦਾ ਕਰੋੜਾਂ ਰੁਪਈਆਂ ਦਾ, ਮੈਨੂੰ ਕੀ ਲੋੜ ਸੀਗੀ ਨਾਲੀਆਂ ਦਾ ਮੌਕਾ ਦੇਖਣ ਦੀ, ਮੈਨੂੰ ਕੀ ਲੋੜ ਸੀ ਸਰਕਾਰਾਂ ਨਾਲ ਮੱਥਾ ਲਾਉਣ ਦੀ। ਮੈਂ ਚੰਗਾ ਭਲਾ ਮੈਂ ਸਟਾਰ ਕਮੇਡੀਅਨ ਸੀਗਾ ਜੀ। ਆ ਜਿਹੜੇ ਫਿਲਮਾਂ 'ਚ ਕੰਮ ਕਰਦੇ ਆ ਮੁੰਡੇ ਸਾਰੇ ਮੇਰੀ ਟੀਮ ਹੀ ਹੈ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਰਾਣਾ ਰਣਵੀਰ, ਦੇਵ ਖਰੋੜ, ਸਾਰੇ ਮੇਰੀ ਟੀਮ ਹੈ। ਮੈਂ ਵੀ ਕਰੋੜਾਂ ਰੁਪਏ ਫਿਲਮਾਂ 'ਚੋਂ, TV 'ਚੋਂ, ਬਾਹਰਲੇ ਮੁਲਕਾਂ 'ਚ ਸ਼ੋਅ ਕਰਕੇ ਲੈ ਸਕਦਾ ਸੀ। ਸੋ ਮੈਂ ਇਸ ਵਕਤ 50,000 ਰੁਪਇਆ ਇੰਡੀਅਨ ਰੁਪੀਜ਼ ਤਨਖਾਹ 'ਤੇ ਆ ਜੀ। 10 ਦਿਨਾਂ 'ਚ ਮੇਰੀ ਗੱਡੀ ਤੇਲ ਖਾ ਜਾਂਦੀ ਹੈ, ਬਾਕੀ 20 ਦਿਨ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਉਧਾਰ ਲੈ ਕੇ ਕੰਮ ਚਲਾਉਣਾ ਜੀ। ਪਰ ਮੈਂ 1 ਰੁਪਈਆ ਹੀ ਖਾਂਦਾ ਆਪਣੇ ਕਮਿਸ਼ਨ 'ਚੋਂ। ਮੇਰੇ ਹੱਥਾਂ ਵਿੱਚ ਦੀ 25 ਕਰੋੜ ਲੰਘ ਗਿਆ, ਪਰ ਉਹ ਲੋਕਾਂ ਦਾ 1 ਰੁਪਈਆ ਵੀ ਮੇਰਾ ਨਹੀਂ ਹੈਗਾ ਜੀ। ਸੋ ਇਹਨਾਂ ਗੱਲਾਂ 'ਤੇ ਮੇਰੇ ਨਾਲ ਡਿਬੇਟ ਕਰਨ ਤੇ ਸੁਖਬੀਰ ਬਾਦਲ ਕੀ ਖਾਂਦਾ ਕੀ ਪੀਂਦਾ, ਇਹਦੇ ਬਾਰੇ ਕਦੇ ਡਿਬੇਟ ਕੀਤੀ ਉਹਨਾਂ ਨੇ? ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਪਹਾੜਾਂ 'ਚ ਜਾ ਕੇ ਰੂਸਾਂ ਨੂੰ ਤੇ ਜਾਮ ਨਾਲ ਜਾਮ ਟਕਰਾਉਂਦਾ, ਉਹਨੂੰ ਕਹਿੰਦੇ ਰਾਜ ਹੈ, ਉਹ ਤਾਂ ਉਹਦਾ ਹੱਕ ਹੈ। ਸੋ ਇਹ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਹੀਂ ਚੜ੍ਹਦੇ, ਨੁਕਸ ਕੱਢਣ ਲੱਗੇ ਹੋਏ ਨੇ। ਪਰ ਕੋਈ ਗੱਲ ਨਹੀਂ, ਅਸੀਂ ਹੁਣ ਇਹ ਲੜਾਈ ਜਿਹੜੀ ਹੈ ਇਹ ਵਿੱਢੀ ਹੋਈ ਹੈ, ਇਹਨੂੰ ਕਿਸੇ ਤਣ ਪੱਤਣ ਲਾ ਕੇ ਰਹਾਂਗੇ। ਸੋਹਣੀ ਨੂੰ ਜਦੋਂ ਕੱਚੇ ਘੜੇ ਤੇ ਤਰੀ ਸੀ, ਥਿੱਲੀ ਸੀ ਚਨਾਹ ਦੇ ਵਿੱਚ, ਤਾਂ ਅਗਲਾ ਕਿਨਾਰੇ ਦਿਸਦਾ ਸੀ, ਪਿਛਲਾ ਨਹੀਂ। ਹੁਣ ਪਿੱਛੇ ਨਹੀਂ ਦੇਖਣਾ, ਅਸੀਂ ਅੱਗੇ ਜਾਣਾ। ਇਹਨਾਂ ਕੁਰਸੀਆਂ ਤੋਂ ਜਿਹੜੀਆਂ ਤੇਰੇ ਰਲ ਮਿਲ ਕੇ ਬਹਿੰਦੇ ਆ 5-5 ਸਾਲ, ਲਾ ਕੇ ਹਟਾਂਗੇ। ਜੀ। ਅਤੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਕਿੱਦਾਂ ਦੀ ਉਮੀਦ ਆ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ? ਕੀ ਪੰਜਾਬ ਦੇ ਵਿੱਚ ਹੀ, ਜੇ ਓਵਰਆਲ ਜੇ ਤੁਹਾਡੀ ਸੈਂਟਰ ਦੀ ਗੱਲ ਕਰੀਏ, ਪੂਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਹੋਰ ਕਿੱਥੇ ਤੁਹਾਨੂੰ ਮਜ਼ਬੂਤੀ ਨਜ਼ਰ ਆ ਰਹੀ ਹੈ? ਦਿੱਲੀ ਦੇ ਵਿੱਚ ਇਸ ਵਾਰ ਖਾਤਾ ਖੁੱਲ ਰਿਹਾ ਜੀ ਬੜਾ ਵਧੀਆ ਤਰੀਕੇ ਨਾਲ। ਪਹਿਲਾਂ ਦਿੱਲੀ ਸਾਡਾ ਕੋਈ MP ਨਹੀਂ ਸੀ, ਇਸ ਵਾਰ 7 ਸੀਟਾਂ 'ਚੋਂ ਲਗਭਗ 5 ਤੋਂ 6 ਮੀਡੀਆ ਆਪ ਕਹਿ ਰਿਹਾ ਕਿ ਤੁਹਾਡੇ ਕੰਮਾਂ ਨੂੰ ਦਿੱਲੀ ਦਿਆਂ ਨੂੰ ਲੋਕ ਵੋਟ ਪਾਉਣਗੇ। ਤੇ ਦਿੱਲੀ 'ਚ ਬਹੁਤ ਵਧੀਆ ਤਰੀਕੇ ਨਾਲ ਖਾਤਾ ਖੁੱਲ ਰਿਹਾ। ਸਾਡੀ ਚੰਡੀਗੜ੍ਹ ਦੀ ਸੀਟ ਬਹੁਤ ਵਧੀਆ ਸੀਟ ਹੈ। ਪੰਜਾਬ ਦੇ ਵਿੱਚ ਸੰਗਰੂਰ, ਫਰੀਦਕੋਟ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਮਾਲਵੇ ਦੀਆਂ ਸੀਟਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਕੁਲਦੀਪ ਧਾਲੀਵਾਲ ਜੀ ਟਕਸਾਲੀ ਅਕਾਲੀ ਦਲ ਜਿਹੜਾ ਉਹਨਾਂ ਦੇ ਆਉਣ ਨਾਲ ਸਾਡਾ ਮਾਝੇ ਦੇ ਵਿੱਚ ਮਜ਼ਬੂਤੀ ਮਿਲੂਗੀ। ਤੇ ਜੇ ਇਸ ਨਾਲ ਸਮਝੌਤਾ ਫਾਈਨਲ ਹੋ ਜਾਂਦਾ, ਦੁਆਬੇ ਦੇ ਵਿੱਚ ਵੀ ਸਾਡੀ ਪਾਰਟੀ ਮਜ਼ਬੂਤੀ ਦੇ ਨਾਲ ਲੜੂਗੀ। ਬਾਕੀ ਅੱਗੇ
ਲੋਕਾਂ ਦਾ ਕੰਮ ਹੈ ਅਸੀਂ ਤਾਂ ਮਿਹਨਤ ਕਰਨੀ ਹੈ ਜੀ। ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਜੀ, ਬੀਐਸਪੀ ਦੇ ਨਾਲ ਸਮਝੌਤੇ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜਿਹੜੀ ਅਗੇਂਸਟ ਮੂਵਮੈਂਟ ਦੇ ਵਿੱਚੋਂ ਨਿਕਲੀ ਆ, ਬੀਐਸਪੀ ਦੇ ਉੱਤੇ ਇੱਦਾਂ ਦੇ ਬਹੁਤ ਵਾਰੀ ਜਿਹੜੇ ਦੋਸ਼ ਲੱਗਦੇ ਰਹੇ ਆ, ਖਾਸ ਕਰਕੇ ਉਹਨਾਂ ਦੀ ਜਿਹੜੀ ਸੁਪਰੀਮੋ ਆ ਮਾਇਆਵਤੀ ਹੋਣਾ ਦੇ ਉੱਤੇ। ਇਹ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੈ ਰਹੇ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਵੀ ਅਸੀਂ ਭ੍ਰਿਸ਼ਟਾਚਾਰ ਦੇ ਟੋਟਲੀ ਖਿਲਾਫ ਹਾਂ ਅਤੇ ਇੱਕ ਪਾਸੇ ਉਸ ਦੇ ਨਾਲ ਸਮਝੌਤਾ ਕੀਤਾ ਜਾ ਰਿਹਾ ਆ ਜਿਸ ਦੇ ਉੱਤੇ ਬਹੁਤ ਸਾਰੇ ਦੋਸ਼ ਨੇ? ਦੇਖੋ ਜੀ, ਇਹਦੇ ਨਾਲ ਕੋਈ ਨੀਤੀਆਂ ਥੋੜ੍ਹੀ ਬਦਲੀਆਂ ਸਾਡੀਆਂ। ਉਹਨਾਂ ਦੀਆਂ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਆਪਣੇ ਸੰਭਾਲ ਲੈਣ। ਪੰਜਾਬ ਦੇ ਵਿੱਚ ਕਿਸੇ ਭ੍ਰਿਸ਼ਟਾਚਾਰੀ ਲੀਡਰ ਨਾਲ ਕੋਈ ਅਸੀਂ ਗੱਲਬਾਤ ਕਰ ਰਹੇ ਹੋਈਏ, ਠੀਕ ਹੈ ਨਾ, ਜੇ ਨਹੀਂ ਕਰਦੇ ਤਾਂ ਤੁਸੀਂ ਕਹਿੰਦੇ ਹੋ ਦੇਖੋ ਜੀ ਤੁਸੀਂ ਇਕੱਠੇ ਕਿਉਂ ਨਹੀਂ ਕਿਸੇ ਹੋਰ ਨਾਲ ਕਿਉਂ ਨਹੀਂ ਚੱਲਦੇ, ਜੇ ਕਰਦੇ ਆ ਤਾਂ ਕਹਿੰਦੇ ਕਿਉਂ ਕਰਦੇ ਹੋ, ਠੀਕ ਹੈ ਨਾ। ਸੋ ਅਸੀਂ ਕੋਈ ਉਹਨਾਂ ਨਾਲ ਕੋਈ ਪੋਲੀਟੀਕਲ ਕੋਈ ਅਲਾਇੰਸ ਥੋੜ੍ਹੀ ਕਰ ਰਹੇ ਕਿ ਆਪਾਂ ਇਕੱਠੇ ਚੱਲਾਂਗੇ। ਹਾਂ, ਲੋਕ ਸਭਾ ਚੋਣਾਂ 'ਚ ਦੁਆਬੇ 'ਚ ਅਸੀਂ ਵੀਕ ਹਾਂ, ਇਹ ਮੰਨਣ 'ਚ ਕੋਈ ਹਰਜ ਨਹੀਂ ਸਾਨੂੰ, ਤੇ ਦੁਆਬੇ 'ਚ ਉਹਨਾਂ ਦਾ ਵੀ ਬੇਸ ਹੈਗਾ ਜੀ। ਇਕੱਠੇ ਮਿਲ ਕੇ ਇਹਨਾਂ ਕਾਂਗਰਸੀਆਂ ਤੇ ਅਕਾਲੀਆਂ ਨੂੰ ਤੇ ਬੀਜੇਪੀ ਵਾਲਿਆਂ ਨੂੰ ਹਰਾ ਲੈਂਦੇ ਹਾਂ ਤਾਂ ਅੱਗੇ ਜਾ ਕੇ ਜੋ ਵੀ ਅੱਗੇ ਜਾ ਕੇ ਫੈਸਲੇ ਹੋਣਗੇ ਉਹ ਪੋਸਟ ਪੋਲ ਅਲਾਇੰਸ ਬਣਨਗੇ, ਉਹ ਉਹਦੇ ਵਿੱਚ ਦੇਖਿਆ ਜਾਊਗਾ। ਫਿਲਹਾਲ ਕੇਰਾਂ 3 ਬੰਦੇ ਖੂਹ 'ਚ ਡਿੱਗ ਪਏ ਕਿਸੇ ਸਵੇਰੇ ਕੋਈ ਹਨੇਰੀ ਆਈ, ਜਦੋਂ ਦਿਨ ਚੜਿਆ ਤਾਂ ਤਿੰਨੋਂ ਇੱਕ ਦੂਜੇ ਨਾਲ ਬੋਲਦੇ ਨਹੀਂ ਸੀਗੇ ਪਿੰਡ ਦੇ ਵਿੱਚ, ਖੂਹ ਦੇ ਵਿੱਚ ਵੀ ਨਹੀਂ ਬੋਲੇ ਉਹ। ਤੇ ਉਹਨਾਂ ਹਰੇਕ ਨੂੰ ਐ ਸੀਗਾ ਕਿ ਸਾਡੇ ਘਰ ਦੇ ਆਉਣਗੇ, ਮੈਨੂੰ ਕੱਢ ਲੈਣਗੇ, ਰਹਿ ਜਾਣਗੇ। ਜਦੋਂ ਕੋਈ ਸਾਰਾ ਦਿਨ ਨਾ ਆਇਆ, ਸ਼ਾਮ ਜੀ ਹੋਣ ਲੱਗੀ, ਰਾਤ ਅੱਗੇ ਦਿਖਣ ਲੱਗੀ ਪਹਾੜ ਜਿਹੀ ਉਹਨਾਂ ਨੂੰ, ਤਾਂ ਉਹਨਾਂ 'ਚੋਂ ਇੱਕ ਨੇ ਕਿਹਾ, ਕਹਿੰਦਾ ਯਾਰ ਇੱਕ ਵਾਰੀ ਰੌਲਾ ਰੱਪਾ ਪਾ ਕੇ ਆਪਾਂ ਕੇਰਾਂ ਸ਼ੋਰ ਮਚਾ ਕੇ ਕੇਰਾਂ ਖੂਹ 'ਚੋਂ ਬਾਹਰ ਨਿਕਲ ਜਾਂਦੇ, ਬਾਹਰ ਜਾ ਕੇ ਫੇਰ ਨਹੀਂ ਬੋਲਾਂਗੇ। ਸੋ ਕੇਰਾਂ ਭ੍ਰਿਸ਼ਟਾਚਾਰੀ ਵਾਲੇ ਖੂਹ 'ਚ ਆਹ ਜਿਹੜਾ ਹਿੰਦੂ ਮੁਸਲਿਮ ਜਿਹੜਾ ਇਹਨਾਂ ਨੇ ਕੱਟੜਤਾ ਦੇ ਜਿਹੜੇ ਖੂਹ 'ਚ ਸੁੱਟੇ ਹੋਏ ਆ, ਕੇਰਾਂ 'ਚੋਂ ਬਾਹਰ ਨਿਕਲ ਜਾ ਕੇ ਆਪਦੀ ਸ਼ਿਕਾਇਤਾਂ ਬਾਅਦ 'ਚ ਕਰ ਲਾਂਗੇ। ਸੋ ਹਜੇ ਉਹਨਾਂ ਨਾਲ ਤੱਕ ਕਿਸੇ ਕਣ ਪੱਤਣ ਲੱਗਿਆ ਨਹੀਂ, ਗੱਲਬਾਤ ਜਾਰੀ ਹੈ। ਜੀ। ਅਤੇ ਭਗਵੰਤ ਮਾਨ ਜੀ, ਤੁਹਾਡੀ ਇੱਕ ਚੀਜ਼ ਗੱਲੋਂ ਤਾਂ ਜਿਹੜੀ ਸਾਰੇ ਜਾਣੇ ਜਿਹੜੇ ਦੱਸ ਦਿੰਦੇ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਮੁੰਡੇ ਆ ਵੱਖ-ਵੱਖ ਬਾਹਰ ਮੁਲਕਾਂ ਦੇ ਵਿੱਚ ਜਦੋਂ ਫਸੇ ਹੁੰਦੇ ਆ ਤਾਂ ਉਹਨਾਂ ਨੂੰ ਹੋਰ ਕੋਈ ਰਾਹ ਤਾਂ ਨਹੀਂ ਦਿਸਦਾ, ਫਿਰ ਉਹ ਤੁਹਾਡੇ ਵੱਲ ਜਿਹੜੀ ਉਹ ਨਜ਼ਰ ਮਾਰਦੇ ਆ। ਪਿਛਲੇ ਦਿਨੀ ਵੀ ਤੁਸੀਂ ਅਰਮੀਨੀਆ ਤੋਂ ਜਿਹੜੇ ਕੁਛ ਪੰਜਾਬੀ ਮੁੰਡੇ ਫਸੇ ਸੀ ਉਹਨਾਂ ਨੂੰ ਕਢਾ ਕੇ ਜਿਹੜਾ ਲੈ ਕੇ ਆਏ, ਉਹ ਇਰਾਕ ਵੇਲੇ ਵੀ ਉੱਥੋਂ ਵੀ ਕਈ ਵਾਰੀ ਜਿਹੜੇ ਮਿਡਲ ਈਸਟ ਦੇ ਵਿੱਚੋਂ ਤੁਸੀਂ ਉਹਨਾਂ ਲੋਕਾਂ ਨੂੰ ਛਡਾਉਣ ਦੇ ਵਿੱਚ ਜਿਹੜੀ ਕਾਫੀ ਸਹਾਇਤਾ ਕੀਤੀ ਆ। ਇਸ ਚੀਜ਼ ਦੇ ਲਈ ਅਸੀਂ ਤੁਹਾਡੀ ਜਿਹੜੀ ਸਲਾਹੁਣਾ ਕਰਦੇ ਹਾਂ, ਜਿੱਥੇ ਬਣਦਾ ਹੈ ਉੱਥੇ ਜਿਹੜੀ ਉਹ ਤੁਹਾਡੇ ਲਈ ਕਰਨਾ ਵੀ ਚਾਹੀਦਾ ਆ। ਅਤੇ ਇਸ ਤੋਂ ਇਲਾਵਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਹੋਰ ਕਿਹੜੇ ਜਿਹੜੇ ਲੋਕ ਕਾਰਜ ਹੈਗੇ ਆ ਜਿਹੜੇ ਇਸ ਟਾਈਮ ਤੁਹਾਡੇ ਜਿਹੜੇ ਨਿਗਾਹ ਦੇ ਵਿੱਚ ਆ, ਜਿਸ ਨੂੰ ਤੁਸੀਂ ਮੂਵਮੈਂਟ ਬਣਾਉਣ ਦੇ ਵੱਲ ਨੂੰ ਜਿਹੜਾ ਸੋਚ ਰਹੇ ਹੋ? ਦੇਖੋ ਜੀ, ਧੰਨਵਾਦ। ਪਹਿਲਾਂ ਤਾਂ ਅਸਲ 'ਚ ਮੇਰਾ ਫਰਜ਼ ਹੈ ਉਹ। ਪਹਿਲੀ ਗੱਲ ਤਾਂ ਜਿਹੜਾ ਬਾਹਰਲੇ ਮੁਲਕਾਂ 'ਚ ਮੁੰਡੇ ਫਸਦੇ ਆ, ਮੈਨੂੰ ਤਰਸ ਆਉਂਦਾ। ਉਹ ਨੌਜਵਾਨ ਮੁੰਡੇ 6.5 ਫੁੱਟੇ ਸਾਡੇ ਪੰਜਾਬ ਦੇ, ਉਹ ਸਾਊਦੀ ਅਰਬ ਦੇ ਟਿੱਬਿਆਂ 'ਚ ਸ਼ੇਖਾਂ ਦੇ ਉੱਠ ਚਾਰਦੇ ਫਿਰਦੇ ਆ, ਭੇਡਾਂ ਚਾਰਦੇ ਫਿਰਦੇ ਆ, ਮੀਨੀਆਂ 'ਚ ਬੱਕਰੀਆਂ ਚਾਰਦੇ ਫਿਰਦੇ ਆ। ਉਹਦੀ ਜੜ ਜਿਹੜੀ ਇੱਥੇ ਹੈ ਬੇਰੁਜ਼ਗਾਰੀ। ਜੇ ਇੱਥੇ ਹੀ ਕੰਮ ਮਿਲ ਜੇ ਪੰਜਾਬ 'ਚ, ਕਿਉਂ ਧੱਕੇ ਖਾਣ ਉੱਥੇ ਜਾ ਕੇ? ਉਹ ਫਿਰ ਏਜੰਟ ਜਿਹੜੇ ਨੇ ਧੋਖਾ ਦੇ ਦਿੰਦੇ ਨੇ, ਇੱਥੋਂ ਸੁਪਨੇ ਦਿਖਾ ਕੇ ਲੈ ਜਾਂਦੇ ਨੇ, ਉੱਥੇ ਜਾ ਕੇ ਪਾਸਪੋਰਟ ਖੋਹ ਲੈਂਦੇ ਨੇ ਤੇ ਛਾਂਟੇ ਮਾਰ ਕੇ ਗੁਲਾਮਾਂ ਵਾਂਗੂ ਕੰਮ ਕਰਾਉਂਦੇ ਆ। ਫਿਰ ਉਹ ਮੇਰੇ ਕੋਈ ਵੀਡੀਓ ਵਗੈਰਾ ਜਾਂ ਪਾਸਪੋਰਟ ਵਗੈਰਾ, ਮੇਰੇ ਕੋਲ ਹਰ ਰੋਜ਼ 10 ਪਾਸਪੋਰਟ ਕਾਪੀਆਂ ਦੀ ਐਵਰੇਜ ਹੈ ਮੇਰੇ ਕੋਲ। ਕੱਲ੍ਹ ਵੀ ਮੇਰੇ ਕੋਲ 4 ਪਰਿਵਾਰ ਆਏ ਸੀਗੇ, ਉਹਨਾਂ ਦੇ ਮੁੰਡੇ ਜਿਹੜੇ ਨੇ, ਉਹਨਾਂ ਦੇ ਜਿਹੜੇ ਉੱਥੇ ਫਸੇ ਹੋਏ ਨੇ, ਹਰ ਰੋਜ਼ 10 ਪਾਸਪੋਰਟ ਮੇਰੇ ਕੋਲ ਆਉਂਦੇ ਨੇ। 2 ਮੁੰਡੇ ਇਹੋ ਜਿਹੇ ਨੇ, ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ, ਇੱਕ ਲੁਧਿਆਣਾ ਜ਼ਿਲ੍ਹੇ ਦਾ, ਜਿਨ੍ਹਾਂ ਦੇ ਸਿਰ ਕਲਮ ਕਰਤੇ ਉੱਥੇ, ਕੋਈ ਸਜ਼ਾ ਦੇਤੀ ਉਹਨਾਂ ਨੂੰ, ਕੋਈ ਕਤਲ ਹੋ ਗਿਆ ਸੀ। ਹੁਣ ਉਹਨਾਂ ਦੇ ਕਲਮ ਸਿਰਾਂ ਦੀਆਂ ਡੈੱਡ ਬੋਡੀਆਂ ਮੰਗਾਉਣਾ ਵੀ ਇੱਕ ਕੰਮ ਬਣਿਆ ਪਿਆ ਜੀ, ਬਹੁਤ ਵੱਡਾ ਗੁੰਝਲਦਾਰ। ਸੋ ਸਾਡੇ ਮੁੰਡੇ ਜਿਹੜੇ ਉੱਥੇ ਮਰ ਰਹੇ ਨੇ, ਉੱਥੇ ਧੱਕੇ ਖਾ ਰਹੇ ਨੇ, ਸਰਕਾਰਾਂ ਇੱਥੇ ਕੁਛ ਨਹੀਂ ਕਰ ਰਹੀਆਂ, ਨਾ ਟਰੈਵਲ ਏਜੰਟਾਂ ਤੇ ਕੋਈ FIR ਹੁੰਦੀ ਹੈ। 1-2 ਦਿਨ ਕਰਦੇ ਨੇ, ਉਦੋਂ ਮੁੜ ਕੇ ਫਿਰ ਉੱਥੇ ਆ ਜਾਂਦੇ ਨੇ, ਸਭ ਰਲੇ ਹੋਏ ਨੇ ਆਪਸ 'ਚ। ਸੋ ਮੈਂ ਇਹੀ ਕਹੂੰਗਾ ਕਿ ਜਿਹੜੇ ਖਾੜੀ ਮੁਲਕਾਂ ਨੂੰ ਜਾ ਰਹੇ ਨੇ, ਕਿਰਪਾ ਕਰਕੇ ਜਾਂਚ ਪੜਤਾਲ ਕਰਕੇ ਜਾਓ। ਤੇ ਨੰਬਰ 2 ਤੇ ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਹੋਰ ਕਿਹੜੇ ਲੋਕ ਮੁੱਦਿਆਂ ਦੇ ਉੱਤੇ ਜਿਹੜਾ ਤੁਸੀਂ ਜਿਹੜੀ ਆ ਉਹ ਅੱਗੇ ਜਿਹੜਾ ਕੰਮ ਕਰਨਾ, ਕਿਉਂਕਿ ਹੁਣ ਇਲੈਕਸ਼ਨਾਂ ਸਿਰ ਤੇ ਜੀ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਨੇ ਜੀ, ਸਰਕਾਰੀ 'ਚ ਪੜ੍ਹਾਈ ਹੈ ਨਹੀਂ, ਪ੍ਰਾਈਵੇਟ ਜੋ ਕਿ ਸਾਡੀ ਜੇਬ ਦੇ ਵਿੱਚ ਗੁੰਜਾਇਸ਼ ਹੈ ਨਹੀਂ। ਸੋ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਕੋਰਡਿੰਗ ਟੂ ਲਾ 7% ਹੀ ਵਧਾ ਸਕਦੇ ਨੇ। ਜੇ 1000 ਰੁਪਈਆ ਤਾਂ 1070 ਰੁਪਈਆ ਕਰ ਸਕਦੇ ਨੇ ਉਹ ਅਗਲੇ ਸਾਲ, ਜਦ ਕਿ ਇਹ 2000 ਕਰ ਦਿੰਦੇ ਆ, 2500 ਕਰ ਦਿੰਦੇ ਆ, 2 ਗੁਣਾ 3 ਗੁਣਾ ਵਧਾ ਦਿੰਦੇ ਆ। ਸੋ ਇਹਦੇ ਵਿੱਚ 1 ਰੁਪਈਆ ਵੀ ਸਰਕਾਰੀ ਆਪਣਾ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਫੀਸ ਹੈ
ਉਹ ਵਧਣ ਨਹੀਂ ਦਿੱਤੀ ਗਈ। ਸੋ ਇਸ ਕਰਕੇ ਅਗਲੀ ਜਿਹੜੀ ਸਾਡੀ ਮੁਹਿੰਮ ਹੈ ਉਹ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 'ਤੇ ਕੰਟਰੋਲ ਕਰਨ ਦੀ ਹੋਊਗੀ, ਜਿਹਦੇ 'ਚ ਅਸੀਂ ਕਾਮਯਾਬੀ ਹਾਸਲ ਕਰਾਂਗੇ ਬਿਜਲੀ ਅੰਦੋਲਨ ਵੱਲ। ਜੀ ਅਤੇ ਭਗਵੰਤ ਮਾਨ ਜੀ, ਹੁਣ ਬੀਤੇ ਦਿਨੀ ਕੱਲ੍ਹ ਦੀ ਇੱਕ ਜਿਹੜੀ ਤਸਵੀਰ ਬਹੁਤ ਪੰਜਾਬ ਦੇ ਵਿੱਚ ਘੁੰਮ ਰਹੀ ਆ, ਮਨਪ੍ਰੀਤ ਨਾਂ ਦਾ ਜਿਹੜਾ ਵਿਅਕਤੀ ਆ, ਜਿਹੜਾ ਸਕੂਲ ਪ੍ਰਬੰਧਨ ਤੋਂ ਆਪਣੀ ਧੀ ਦਾ ਨਤੀਜਾ ਲੈਣ ਦੇ ਲਈ ਜਿਹੜਾ ਧਰਨੇ ਦੇ ਉੱਤੇ ਬੈਠਾ ਹੋਇਆ ਆ, ਉਸ ਤੱਕ ਤੁਸੀਂ ਜਾਂ ਤੁਹਾਡੇ ਵੱਲੋਂ ਜਾਂ ਤੁਹਾਡੀ ਟੀਮ ਵੱਲੋਂ ਕਿਸੇ ਤਰੀਕੇ ਦੀ ਪਹੁੰਚ ਕੀਤੀ ਗਈ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਸਕੂਲਾਂ ਦੇ ਨਾਲ ਹੀ ਜੁੜਿਆ ਮਸਲਾ ਹੈ? ਜੀ ਬਿਲਕੁਲ ਬਿਲਕੁਲ ਬਿਲਕੁਲ, ਉਹ ਸਾਡੀ ਟੀਮ ਜਿਹੜੀ ਉਹਨਾਂ ਕੋਲ ਉਹਨਾਂ ਸੰਪਰਕ 'ਚ ਹੈ ਅਤੇ ਜਿਹੜੇ ਅਧਿਕਾਰੀਆਂ ਨਾਲ ਗੱਲ ਕਰਕੇ ਉਹਨਾਂ ਦਾ ਅੱਜ ਮਸਲਾ ਹੱਲ ਹੋ ਜੂਗਾ ਜੀ। ਜੀ ਅਤੇ ਬਹੁਤ ਵਧੀਆ ਆ। ਅਤੇ ਜਿੱਦਾਂ ਆਪਾਂ ਭਗਵੰਤ ਮਾਨ ਜੀ ਪਹਿਲਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਵੀ NRI ਜਿਹੜੇ ਕਿਤੇ ਨਾ ਕਿਤੇ ਕਿਉਂਕਿ ਜਿਹੜੀ ਤੁਹਾਡੀ ਅਤੇ ਖਹਿਰਾ ਹੋਣਾ ਦੀ ਜਿਹੜੀ ਇਹ ਪਾਟੋ ਧਾੜ ਜਿਹੜੀ ਜਿਸ ਟਾਈਮ ਦੇ ਉੱਤੇ ਹੋਇਆ, ਪੰਜਾਬ ਵਰਸਿਸ ਦਿੱਲੀ ਜਿਹੜਾ ਇਹ ਕੰਪੀਟੀਸ਼ਨ ਜਿਹੜਾ ਉਸ ਟਾਈਮ ਦੇ ਉੱਤੇ ਬਣ ਕੇ ਰਹਿ ਗਿਆ, ਅਤੇ ਪੰਜਾਬੀ ਕਿਤੇ ਨਾ ਕਿਤੇ ਤੁਸੀਂ ਵੀ ਉਹਨਾਂ ਦੇ ਵਿੱਚ ਹੀ ਹੋ ਵੀ ਬਾਹਰਲੇ ਬੰਦੇ ਦਾ ਜਿਹੜਾ ਬਹੁਤਾ ਕਿਹਾ ਜਿਹੜਾ ਸੁਣਦੇ ਜਿਹੜਾ ਉਹ ਪਸੰਦ ਨਹੀਂ ਕਰਦੇ। ਸੋ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਜਿਹੜੇ ਖਹਿਰੇ ਹੋਣਾ ਦੇ ਵੱਲ ਇਸ ਕਰਕੇ ਵੀ ਆਏ ਕਿਉਂਕਿ ਉਹਨਾਂ ਨੇ ਜਿਹੜੇ ਪੰਜਾਬ ਦਾ ਜਿਹੜਾ ਨਾਂ ਜਿਹੜਾ ਉੱਤੇ ਅਗਾਂਹ ਲਿਆ, ਅਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਉੱਤੇ ਇਹ ਜਿਹੜੇ ਖਾਸ ਕਰਕੇ ਪੰਜਾਬ ਇਕਾਈ ਦੇ ਉੱਤੇ ਇਹ ਦੋਸ਼ ਜਿਹੜੇ ਲੱਗਦੇ ਰਹੇ ਵੀ ਜੋ ਵੀ ਫੈਸਲਾ ਆਉਂਦਾ ਉਹ ਦਿੱਲੀੋਂ ਹੀ ਆਉਂਦਾ, ਇਹ ਖੁਦ ਜਿਹੜਾ ਕੁਛ ਕਰਦੇ ਨਹੀਂ ਆ। ਸੋ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ? ਮੈਨੂੰ ਦੱਸੋ ਜੀ, ਪਹਿਲੀ ਗੱਲ ਤਾਂ ਪੰਜਾਬ ਵਰਸਸ ਦਿੱਲੀ ਕਿਉਂ ਜੀ? ਕੀ ਮਾੜਾ ਕੀ ਕਰਤਾ ਜੀ, ਮੈਨੂੰ ਦੱਸੋ। ਜਿਨ੍ਹਾਂ ਨੇ ਕਿਹਾ ਕਿ ਦਿੱਲੀ ਵਾਲੇ ਫੈਸਲੇ ਖੁਦ ਕਰਦੇ, ਉਹਨਾਂ ਨੂੰ ਵੀ ਪੁੱਛੋ ਤੁਸੀਂ ਆਪਣੀਆਂ ਟਿਕਟਾਂ ਕਿੱਥੋਂ ਲਈਆਂ ਸੀ, ਕਿਹਦੇ ਕਹਿਣ ਤੇ ਲਈਆਂ ਸੀ? ਆਪਣੀ ਮਰਜ਼ੀ ਨਾਲ ਟਿਕਟਾਂ ਲਈਆਂ ਜੀ, ਭੁਲੱਥ ਤੋਂ ਤੇ ਖਰੜ ਤੋਂ, ਕਮਰ ਸੰਧੂ ਤੇ ਸੁਖਪਾਲ ਖਹਿਰਾ ਜੀ ਜਿਹੜੇ ਸਭ ਤੋਂ ਵੱਧ ਰੌਲਾ ਪਾਉਂਦੇ ਆ। ਇੱਕ ਵੀ ਇਹਨਾਂ ਨੂੰ ਪੁੱਛੇ ਬਿਨਾਂ ਕੋਈ ਬੂਥ ਇੰਚਾਰਜ ਵੀ ਲੱਗਿਆ ਹੋਵੇ ਇੱਥੇ, ਕਦੇ ਇਹਨਾਂ ਨੂੰ ਕੋਈ ਬਿਆਨ ਦੇਣ ਤੋਂ ਰੋਕਿਆ ਹੋਵੇ? ਕਈ ਵਾਰੀ ਏਦਾਂ ਹੋ ਜਾਂਦਾ ਸੀ ਪਾਰਟੀ ਦੀ ਲਾਈਨ ਹੋਰ ਹੁੰਦੀ ਸੀ, ਇਹਨਾਂ ਦੇ ਬਿਆਨ ਹੋਰ ਹੁੰਦੇ ਸੀ। ਕਦੇ ਇਹਨਾਂ ਨੂੰ ਕੋਈ ਵਿਧਾਨ ਸਭਾ ਦੇ ਵਿੱਚ ਕੋਈ ਈਮੇਲ ਆਈ ਹੋਵੇ ਦਿੱਲੀ ਤੋਂ ਕਿ ਆਹ ਮੁੱਦਾ ਉਠਾਉਣਾ ਜਾਂ ਨਹੀਂ ਉਠਾਉਣਾ? ਜਿੰਨਾ ਚਿਰ ਤਾਂ LOP ਸੀ ਸਾਰਾ ਕੁਝ ਸਹੀ ਸੀ, ਜਿੰਨਾ ਚਿਰ LOP ਦੀ ਕੁਰਸੀ ਤੋਂ ਲਾਤੇ ਤਾਂ ਪੰਜਾਬੀਅਤ ਗੈਰਤ ਜਿਹੜੇ ਸਾਡੇ ਨਾਲ ਆਉਣਗੇ ਉਹ ਗੈਰਤਮੰਦ ਨੇ, ਬਾਕੀ ਬੇਗੈਰਤੇ ਨੇ। ਅਸੀਂ ਆਪਦੇ ਕਰੀਅਰ ਛੱਡੀ ਫਿਰਦੇ ਹਾਂ ਜੀ, ਅਸੀਂ ਗਲੀਆਂ ਦੇ ਵਿੱਚ ਅੱਜ ਵੀ ਫਿਰਦੇ ਹਾਂ ਰਾਤ ਦੇ 11 ਵਜੇ ਤੱਕ, ਤੇ ਅਸੀਂ ਪੰਜਾਬ ਵਾਸਤੇ ਫਿਰਦੇ ਹਾਂ ਜਨਾਬ। ਸਾਨੂੰ ਕੋਈ ਚਾਹ ਹੈ ਜੀ, ਮੈਂ ਕੋਈ ਪੈਸੇ ਕਮਾ ਲਏ ਜੀ, ਮੈਂ ਕੋਈ ਵੱਡਾ ਬਣ ਗਿਆ ਜਾਂ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਮੈਨੂੰ ਕੋਈ? ਇਹਨਾਂ ਨੇ ਸਾਨੂੰ ਸਰਟੀਫਿਕੇਟ ਦੇਣੇ ਸ਼ੁਰੂ ਕਰਤੇ। ਪੰਜਾਬ ਪ੍ਰਤੀ ਮੈਂ ਕਿੰਨਾ ਵਫਾਦਾਰ ਹਾਂ ਇਹਦੇ ਵਾਸਤੇ ਮੈਨੂੰ ਕਿਸੇ ਖਹਿਰੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ। ਮੈਨੂੰ ਪਤਾ ਮੈਂ ਪੰਜਾਬ ਲਈ ਮੇਰਾ ਫਰਜ਼ ਬਣਦਾ, ਜੇ ਕੋਈ ਸੈਕਰੀਫਾਈ ਵੀ ਕਰਨਾ ਪਊ ਮੈਂ ਕਰੂੰਗਾ। ਪਰ ਜਿਉਂ ਲੱਗੇ ਪੰਜਾਬ ਦਿੱਲੀ ਅੱਜ ਹੁਣ ਪਤਾ ਲੱਗਿਆ ਉਹ ਤਾਂ ਪ੍ਰਧਾਨ ਹੀ ਹੈ ਨਹੀਂ, ਹੁਣ ਪਤਾ ਲੱਗੀ ਜਾਂਦਾ ਉਹ ਤਾਂ ਅਕਾਲੀ ਦਲ ਬਾਦਲ ਨਾਲ ਗੱਲ ਕਰਕੇ ਬਠਿੰਡੇ ਤੋਂ ਹਰਸਿਮਰਤ ਕੌਰ ਨੂੰ ਜਿਤਾਉਣ ਦੇ ਚੱਕਰਾਂ 'ਚ ਫਿਰਦੇ ਨੇ। ਹੁਣ ਪਤਾ ਲੱਗ ਰਿਹਾ ਉਹ ਤਾਂ ਉਹਨਾਂ ਦੀ ਜਿਹੜੀ ਵਲੰਟੀਅਰ ਕਨਵੈਨਸ਼ਨ ਸੀ ਉਹਨੂੰ ਸਪੋਂਸਰ ਕੀਤਾ ਉਹ ਸੁਖਬੀਰ ਬਾਦਲ ਨੇ ਕੀਤਾ। ਸੋ ਇਹ ਸਾਡੇ 20 MLA ਨੇ ਜੀ, 20 ਚੋਂ 19 MLA ਨਾਨ ਪੋਲੀਟੀਕਲ ਬੈਕਗਰਾਊਂਡ ਚੋਂ ਨਿਕਲੇ ਸੀ। ਇੱਕੋ ਹੀ ਬੰਦਾ ਪੋਲੀਟੀਕਲ ਬੈਕਗਰਾਊਂਡ ਦਾ ਸੀ, ਉਸੇ ਨੇ ਘਸੋੜੀ ਪਾ ਰੱਖੀ ਹੈ। ਕਦੇ ਇੱਧਰ ਕਦੇ ਉੱਧਰ। ਹਨਕਦੀਪ ਜਿਹਨੂੰ ਪ੍ਰਧਾਨ ਫਰੀਦਕੋਟ ਦਾ ਇਹਨਾਂ ਨੇ ਮੈਥੋਂ ਪ੍ਰਧਾਨ ਬਣਵਾਇਆ ਕਿ ਵਧੀਆ ਮੁੰਡਾ ਇਹਨੂੰ ਪ੍ਰਧਾਨ ਬਣਾ ਦਿਓ। ਜਿਹੜੇ ਇਹਨਾਂ ਨੇ ਆਪ ਪ੍ਰਧਾਨ ਬਣਾਏ ਸੀ ਸਾਰੇ ਆਪ ਨਾਲ ਲੈ ਗਏ। ਇਹਦਾ ਮਤਲਬ ਧੜਾ ਬਣਾਉਣ ਲੱਗੇ ਹੋਏ ਸੀ, ਬੈਂਸਾਂ ਨਾਲ ਮਿਲ ਕੇ ਪਾਰਟੀ ਨੂੰ ਖੋੜਾ ਲਾਉਣ ਲੱਗੇ ਹੋਏ ਸੀ। ਇਹ ਗੱਲ ਸਾਹਮਣੇ ਆ ਗਈ ਹੁਣ ਇਸ ਵਕਤ ਕਿਹਦੇ ਨਾਲ ਨੇ? ਉਹ ਬੈਂਸਾਂ ਨਾਲ। ਤੇ ਬਾਕੀ ਪਾਰਟੀਆਂ ਨੂੰ ਕਹਿੰਦੇ ਰਹੇ ਆ ਜਾਓ ਸਾਡੇ ਨਾਲ ਆ ਜਾਓ, ਖੁਦ ਪ੍ਰਧਾਨ ਹੈ ਨਹੀਂ। ਸੋ ਬਾਜੀ ਕੋਈ ਦਿੱਲੀ ਦਾ ਰੌਲਾ ਨਹੀਂ। ਜੇ ਆਮ ਆਦਮੀ ਪਾਰਟੀ ਨਾ ਹੁੰਦੀ, ਮਜੀਠੀਆ ਤੇ ਸੁਖਬੀਰ ਬਾਦਲ ਕਦੇ ਸੜਕ ਤੇ ਧਰਨਾ ਲਾਉਂਦੇ ਨਹੀਂ ਦੇਖੇ ਜਾਣੇ ਸੀ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਧੱਕਿਆ। ਜੇ ਨਾ ਹੁੰਦੇ ਤਾਂ ਤੀਜੇ ਨੰਬਰ ਤੇ ਨਹੀਂ ਜਾਂਦੇ ਸੀ। ਇਸੇ ਕਰਕੇ ਉਹ ਦੋ ਫਾੜ ਹੋ ਗਏ ਕਿ ਉਹਨਾਂ ਨੂੰ ਉਸ ਤੋਂ ਹਾਰ ਬਰਦਾਸ਼ਤ ਨਹੀਂ ਹੋਈ। ਇਹ ਸਭ ਤੋਂ ਵੱਡਾ ਫਾਇਦਾ ਪੰਜਾਬ ਦਾ ਆਮ ਆਦਮੀ ਪਾਰਟੀ ਕਰਕੇ ਹੋਇਆ। ਇਸ ਕਰਕੇ ਜਿਹੜੇ ਚੋਣ ਨਿਸ਼ਾਨ ਤੇ ਜਿੱਤੇ ਹੋ, ਜਿਹੜੀ ਪਾਰਟੀ ਨੇ ਤੁਹਾਨੂੰ ਐਡਾ ਵੱਡਾ ਮਾਣ ਬਖਸ਼ਿਆ, ਉਹਦੇ ਨਾਲ ਵਫਾਦਾਰੀ ਨਿਭਾਉਣੀ ਚਾਹੀਦੀ ਹੈ। ਸ਼ਿਕਾਇਤਾਂ ਹੋ ਜਾਂਦੇ ਨੇ ਉਹ ਜਿਹੜੇ ਨੇ ਉਹਦੇ ਵਾਸਤੇ ਹੋਰ ਬਹੁਤ ਮੰਚ ਨੇ। ਸਾਰੀਆਂ ਇੱਛਾਵਾਂ ਪਾਰਟੀਆਂ 'ਚ ਪੂਰੀਆਂ ਨਹੀਂ ਹੁੰਦੀਆਂ ਹਰੇਕ ਦੀਆਂ। ਪਿਛਲੇ ਦਿਨ ਨਵਜੋਤ ਸਿੱਧੂ ਨੂੰ, ਪਿਛਲੇ ਦਿਨ ਰਾਹੁਲ ਗਾਂਧੀ ਆਏ ਸੀ, ਨਵਜੋਤ ਸਿੱਧੂ ਨੂੰ ਬੋਲਣ ਨਹੀਂ ਦਿੱਤਾ। ਪਾਰਟੀਆਂ ਨੇ ਜਿਹੜੀਆਂ ਪਾਲਿਸੀਆਂ ਹੁੰਦੀਆਂ ਨੇ ਜੀ ਮੰਨਣੀਆਂ ਪੈਣਗੀਆਂ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਮੈਂ ਨਿਕਲਦਾ ਜੀ 10:40। ਥੈਂਕ ਯੂ, ਬਹੁਤ ਮਿਹਰਬਾਨੀ ਭਗਵੰਤ ਮਾਨ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ। ਤੇ ਜਿਹੜੇ ਬਹੁਤ ਸਾਰੇ USA ਮੈਂ ਸੁਣਦਾ ਰਹਿਣਾ ਤੇ ਸਾਰੇ ਸਰੋਤੇ ਜਿਹੜੇ ਨੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ, ਅਰਦਾਸ ਵੀ ਕਰਦਾ ਕਿ ਤਰੱਕੀਆਂ ਕਰਦੇ ਰਹਿਣ ਤੇ ਤੰਦਰੁਸਤ ਰਹਿਣ। ਬਹੁਤ ਮਿਹਰਬਾਨੀ ਭਗਵੰਤ ਮਾਨ ਜੀ, ਸਤਿ ਸ੍ਰੀ ਅਕਾਲ। ਬਹੁਤ
ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਸੀਗੀ ਸਾਡੀ ਜਿਹੜੀ ਗੱਲਬਾਤ ਭਗਵੰਤ ਮਾਨ ਜੀ ਹੁਣਾਂ ਦੇ ਨਾਲ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਜਿਹੜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਬਤੌਰ ਸੰਸਦ ਜਿਹੜੇ ਹੈਗੇ ਨੇ ਸੰਗਰੂਰ ਤੋਂ, ਇਸ ਵਾਰੀ ਇੱਕ ਵਾਰੀ ਫਿਰ ਜਿਹੜੇ ਆ ਉਹ ਸੰਗਰੂਰ ਤੋਂ ਹੀ ਜਿਹੜੀ ਇਲੈਕਸ਼ਨ ਜਿਹੜੀ ਉਹ ਲੜ ਰਹੇ ਨੇ। ਇਹਨਾਂ ਨੇ ਇਸ ਗੱਲਬਾਤ ਦੇ ਵਿੱਚ ਇਹ ਵੀ ਜਿਹੜਾ ਆਖਿਆ ਵੀ ਬਹੁਤ ਸਾਰੇ ਜਿਹੜੇ ਖਹਿਰੇ ਧੜੇ ਦੇ ਨਾਲ ਜਿਹੜੇ MLA ਜਿਹੜੇ ਗਏ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਆ, ਹੋ ਸਕਦਾ ਉਹਨਾਂ ਦੀ ਜਿਹੜੀ ਘਰ ਵਾਪਸੀ ਵੀ ਜਿਹੜੀ ਉਹ ਹੋ ਜਾਵੇ। BSP ਦੇ ਸਵਾਲ ਤੋਂ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਲੱਗ ਰਿਹਾ ਸੀਗਾ ਵੀ ਅਜੇ ਗੱਲਬਾਤ ਜਿਹੜੀ ਚੱਲ ਰਹੀ ਆ ਅਤੇ ਫੂਕ ਕੇ ਕਦਮ ਜਿਹੜਾ ਰੱਖਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਲੋਕਾਂ ਦੇ ਵਿੱਚ ਚਰਚਾ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਚੱਲਣੀ ਆ ਵੀ BSP ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਉੱਤੇ ਇੱਦਾਂ ਦੇ ਦੋਸ਼ ਜਿਹੜੇ ਉਹ ਬਹੁਤ ਜ਼ਿਆਦਾ ਲੱਗਦੇ ਰਹਿੰਦੇ ਆ, ਖਾਸ ਕਰਕੇ ਜਿਹੜੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਉੱਥੇ ਵੀ ਇੱਕ ਜਿਹੜੀ ਮਾਇਆਵਤੀ ਆ ਉਹਨਾਂ ਦਾ ਹੀ ਜਿਹੜਾ ਸਿਰਫ ਅਤੇ ਸਿਰਫ ਜਿਹੜਾ ਰੋਹਬ ਆ ਉਹ ਚੱਲਦਾ ਆ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇਸ ਦੇ ਵਿੱਚ ਕੀਤੀਆਂ। ਧਰਮਵੀਰ ਗਾਂਧੀ ਹੁਣਾਂ ਦੇ ਨਾਲ ਕਹਿੰਦੇ ਆ ਉਹਨਾਂ ਦੀ ਗੱਲਬਾਤ ਜਿਹੜੀ ਅਕਸਰ ਹੁੰਦੀ ਰਹਿੰਦੀ ਆ। ਤੁਹਾਨੂੰ ਕਿੱਦਾਂ ਦੀ ਲੱਗੀ ਇਹ ਗੱਲਬਾਤ, ਜ਼ਰੂਰ ਤੁਸੀਂ ਵੀ ਜਿਹੜਾ ਆਪਣੀ ਫੀਡਬੈਕ ਦਿਓ info@punjabiradio.usa.com ਦੇ ਉੱਤੇ। ਅਤੇ ਹੁਣ ਜਿਹੜੀ ਇਜਾਜ਼ਤ ਲੈਂਦੇ ਆ, ਰੁਝੇਵੇਂ ਉਹਨਾਂ ਦੇ ਜ਼ਿਆਦਾ ਸੀ, ਹੁਣ ਇਸ ਤੋਂ ਜ਼ਿਆਦਾ ਉਹ ਆਪਣੇ ਨਾਲ ਗੱਲਬਾਤ ਉਹ ਨਹੀਂ ਕਰ ਸਕੇ। ਸੋ ਵੱਧ ਤੋਂ ਵੱਧ ਪੰਜਾਬ ਦੇ ਪੱਖੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਪੁੱਛਣ ਦੀ ਆਪਾਂ ਉਹਨਾਂ ਨੂੰ ਡਾਇਰੈਕਟ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ ਬਹੁਤ ਬਹੁਤ ਮਿਹਰਬਾਨੀ। ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਹੀ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।